ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ, ਜਿਸ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਾਂਗੇ ਟੈਕਨੋਲੋਜੀ ਦੇ ਖੇਤਰ ਦੀ, ਖਾਸ ਕਰਕੇ AI ਨੂੰ ਲੈ ਕੇ ਜੋ ਇਸ ਮੌਕੇ ਚਰਚਾਵਾਂ ਚੱਲ ਰਹੀਆਂ ਨੇ ਕਿ ਉਸ ਦੇ ਇੰਪੈਕਟ ਪੈ ਰਹੇ ਨੇ ਆਮ ਜਿਹੜੀ ਮਰਾਂ ਦੀ ਜ਼ਿੰਦਗੀ ਦੇ ਉੱਤੇ, ਕੰਪਨੀਜ਼ ਦੇ ਉੱਤੇ, ਜੌਬਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਆਪਾਂ ਕਵਰ ਕਰਾਂਗੇ। ਹਰਵਿੰਦਰ ਸਿੰਘ ਕੰਗ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜੀ ਆਇਆਂ ਪੰਜਾਬੀ ਟੈਕ ਟਾਕ ਦੇ ਵਿੱਚ। ਜਿੱਦਾਂ ਤੁਸੀਂ ਹਰਜੋਤ ਭਾਜੀ ਗੱਲ ਕਰ ਦਿੰਦੇ ਨਾ ਕਿ ਟਰੰਪ ਹੁਣਾਂ ਦੇ ਆਉਣ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਕੋਈ ਹਫਤਾ ਨਹੀਂ ਨਿਕਲਦਾ, ਕਰੋ ਆਲਮੋਸਟ ਰੋਜ਼ ਹੀ ਕੋਈ ਨਾ ਕੋਈ ਨਵੀਂ ਨਿਊਜ਼ ਹੁੰਦੀ। ਟੈਕਨੋਲੋਜੀ ਵੀ ਇਸ ਸਪੀਡ ਨਾਲ ਚੇਂਜ ਹੋ ਰਹੀ ਹੈ ਤੇ ਟੈਕਨੋਲੋਜੀ ਵਿੱਚ ਵੀ ਖਾਸ ਤੌਰ ਤੇ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀ ਤੇ ਉਹਦੇ ਵਿੱਚ ਵੀ AI ਦੀ ਜਨਰੇਟਿਵ AI ਦੇ ਵਿੱਚ ਤੇ ਕੋਈ ਦਿਨ ਇਦਾਂ ਦਾ ਨਿਕਲਦਾ ਜਿੱਦਾਂ 2-3 ਮੇਜਰ ਜਿਹੜੀਆਂ ਖਬਰਾਂ ਜਾਂ ਅਪਡੇਟਸ ਜਿਹੜੀਆਂ ਹੁੰਦੀਆਂ ਨਹੀਂ। ਆਪਾਂ ਆਪਣੇ ਟਾਕ ਸ਼ੋਅ ਵਿੱਚ ਸਾਡਾ ਪਹਿਲਾਂ ਹੁੰਦਾ ਸੀਗਾ, ਅਸੀਂ ਕਾਫੀ ਟੈਕਨੋਲੋਜੀ ਦੇ ਰਿਲੇਟਡ ਟੈਕਨੋਲੋਜੀ ਨੂੰ ਸਮਝਣ ਲਈ ਐਕਸਪਲੇਨ ਕਰਨ ਲਈ ਟਾਕ ਸ਼ੋਅ ਕੀਤੇ ਆ ਬਹੁਤ, ਹੈ ਨਾ, ਤਕਰੀਬਨ 2 ਸਾਲ। ਪਰ ਹੁਣ ਪਿਛਲੇ ਕਈ ਟਾਕ ਸ਼ੋਅਸ ਤੋਂ ਆਪਾਂ ਇਹੀ ਦੇਖ ਰਹੇ ਕਿ ਇੰਨੀ ਇੰਪੋਰਟੈਂਟ ਜਿਹੜੀਆਂ ਅਪਡੇਟਸ ਆ ਉਹ ਹੀ ਚੱਲ ਰਹੀਆਂ ਹੁੰਦੀਆਂ ਤੇ ਉਹਨੂੰ ਅੰਡਰਸਟੈਂਡ ਕਰਨ ਦੇ ਲਈ ਉਹਦੇ ਬੈਕਗ੍ਰਾਉਂਡ ਦੇ ਉੱਤੇ ਕੀ ਚੱਲਦਾ ਪਿਆ, ਉਹਦਾ ਕੀ ਇੰਪੈਕਟ ਹੋਊਗਾ ਸਾਡੀ ਲਾਈਫ ਦੇ ਉੱਤੇ, ਉਹ ਸਾਨੂੰ ਕਵਰ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਲੱਗਦਾ। ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਾਰਿਆਂ ਨੂੰ ਅਪ ਟੂ ਡੇਟ ਰੱਖਿਆ ਜਾਏ ਟੈਕਨੋਲੋਜੀ ਦੇ ਬਾਬਤ, ਕਿਉਂਕਿ ਜੋ ਕੁਝ ਵੀ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਹੁੰਦਾ ਉਹ ਇੱਕ ਤਾਂ ਹੈ ਵੀ ਸਾਨੂੰ ਸਾਰਿਆਂ ਨੂੰ ਇੰਪੈਕਟ ਤਾਂ ਕਰਦਾ ਹੀ ਆ, ਪਰ ਉਹ ਇੱਕ ਵਾਈਡਰ ਜੀਓਪੋਲਿਟਿਕਸ ਦਾ ਵੀ ਹਿੱਸਾ ਹੁੰਦਾ ਤੇ ਉਹ ਜੀਓਪੋਲਿਟਿਕਸ ਦੇ ਵਿੱਚ ਸਾਡੇ ਸਾਰੇ ਸੈਕਟਰ ਆ ਜਾਂਦੇ ਆ ਜਿਹੜੇ ਜਿਨ੍ਹਾਂ ਨੂੰ ਇੰਪੈਕਟ ਹੁੰਦਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ, ਰਹਿਣ ਸਹਿਣ ਦਾ, ਦੇਸ਼ਾਂ ਦਾ ਰੁਖ ਕਿਹੜੇ ਬੰਨੇ ਨੂੰ ਜਾ ਰਿਹਾ ਵਾ, ਤੇ ਪੂਰੀ ਉਹ ਸਾਰੇ ਨੂੰ ਜਿਹਦੇ ਵਿੱਚ ਟੈਕਨੋਲੋਜੀ ਹੁਣ ਇੱਕ ਬਿਲਕੁਲ ਸੈਕਟਰ ਸਟੇਜ ਦੇ ਵਿੱਚ। ਤੇ ਅੱਜ ਦੇ ਟਾਕ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਨਾ ਕੱਲ ਕਿਸੇ ਨੇ ਸੋਸ਼ਲ ਮੀਡੀਆ ਦੇ ਰਿਲੇਟਡ ਹੀ ਸੋਸ਼ਲ ਮੀਡੀਆ ਉੱਤੇ ਟੈਕਨੋਲੋਜੀ ਦੇ ਰਿਲੇਟਡ ਇੱਕ ਗੱਲ ਕਹੀ ਸੀ। ਉਹ ਕਹਿੰਦਾ ਕਿਸੇ ਵੀ ਕੌਮ ਦਾ ਅੱਗੇ ਵਧਣਾ ਹੁਣ ਇਸ ਗੱਲ ਦੇ ਉੱਤੇ ਨਿਰਭਰ ਜ਼ਰੂਰ ਕਰੂਗਾ ਕਿ ਉਹ ਟੈਕਨੋਲੋਜੀ ਦੇ ਖੇਤਰ 'ਚ ਕਿੰਨਾ ਅੱਗੇ ਆ। STEM ਦੀ ਗੱਲ ਕਰੀਏ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਉਸ ਖੇਤਰ ਦੇ ਵਿੱਚ, ਤੇ ਉਹਦੇ ਵਿੱਚ ਖਾਸ ਤੌਰ ਤੇ ਪੂਰੇ ਹਰ ਇੱਕ ਦੇਸ਼ ਦਾ ਜ਼ੋਰ ਲੱਗਾ ਹੋਇਆ ਕਿ ਆਪਾਂ ਇਸ ਫੀਲਡ ਦੇ ਵਿੱਚ ਹੋਏ। ਮੈਂ ਜਦੋਂ ਸਟੈਨਫੋਰਡ ਦੀ ਵੀ ਅੱਜ ਤੋਂ 2 ਮਹੀਨੇ ਪਹਿਲਾਂ ਗੱਲ ਕਰਦਾ ਸੀ, ਉਹਦੇ ਵਿੱਚ ਮੈਂ ਦੱਸਿਆ ਸੀ ਕਿ ਕਿੱਦਾਂ ਯੂਰਪੀਅਨ, ਖਾਸ ਤੌਰ ਤੇ ਨਾਰਡਿਕ ਨੇਸ਼ਨ, ਨਾਰਦਰਨ ਯੂਰਪੀਅਨ ਕੰਟਰੀਜ਼, ਉਹਨਾਂ ਦੀ ਕਿੰਨੀ ਜ਼ਿਆਦਾ ਪਾਰਟੀਸਪੇਸ਼ਨ AI ਦੀ ਫੀਲਡ ਦੇ ਵਿੱਚ ਆ, ਤੇ ਉਹ ਕਿੰਨਾ ਜੋ ਉਹਨਾਂ ਦੀ ਕੰਟਰੀਜ਼ ਦੀ ਪਾਲਿਸੀਜ਼ ਕਿਸ ਤਰ੍ਹਾਂ ਹੋ ਰਹੀਆਂ ਕਿ ਉਹ ਆਪਣੇ ਲੋਕਾਂ ਨੂੰ ਇਨਕਰੇਜ ਕਰ ਰਹੇ ਆ। ਤੇ ਇਹ ਪੰਜਾਬੀ ਵਿੱਚ ਪੋਸਟ ਜਿਹਨੇ ਲਿਖੀ ਫੇਸਬੁੱਕ ਦੇ ਉੱਤੇ, ਤੇ ਉਹਦੇ ਵਿੱਚ ਉਹਨੇ ਇਹੀ ਗੱਲ ਕਿਹਾ ਕਿ ਪੰਜਾਬੀਆਂ ਦੀ ਟੈਕਨੋਲੋਜੀ ਦੇ ਵਿੱਚ ਸ਼ਮੂਲੀਅਤ ਦੇਖੀਏ ਤੇ ਉਹ ਆਲਮੋਸਟ ਨਾ ਮਾਤਰੀ ਆ। ਤੇ ਉਹ ਚੀਜ਼ ਆਪਾਂ ਦੇਖੀ ਆ, ਹਨਾ, ਟੈਕਨੋਲੋਜੀ ਦੀ ਕਾਨਫਰੰਸਿਸ ਹੁੰਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ, ਉਹਦੇ ਵਿੱਚ ਕੋਈ ਬੰਦਾ ਪੰਜਾਬੀ ਲੱਭਦਾ ਮੈਂ ਗਿਣਤੀ ਦੇ ਉੱਤੇ ਉਂਗਲੀਆਂ ਦੇ ਉੱਤੇ 10 ਬੰਦੇ ਗਿਣ ਸਕਦਾ ਜਿਨ੍ਹਾਂ ਨੇ ਕੋਈ ਟੈਕਨੋਲੋਜੀ ਦੇ ਵਿੱਚ ਖੇਤਰ ਵਿੱਚ AI ਦੇ ਵਿੱਚ ਮੱਲਾਂ ਮਾਰੀਆਂ ਹੋਣਗੇ ਜਿਹੜੇ ਪੰਜਾਬੀ ਹੋਣਗੇ। ਬਹੁਤ ਘੱਟ ਗਿਣਤੀ ਆ, ਮੁੱਖ ਦੀ ਗੱਲ ਆਟੇ ਵਿੱਚ ਬਰਾਬਰ ਵੀ ਨਹੀਂ ਆ। ਤੇ ਹੁਣ ਇਹ ਤੋਂ ਅਸੀਂ ਅੰਦਾਜ਼ਾ ਲਾ ਲਈ ਕਿ ਅਸੀਂ ਕਿੱਥੇ ਬੈਠੇ ਆ ਤੇ ਆਪਾਂ ਕਿੱਦਾਂ ਅੱਗੇ ਵਧਣਾ ਇਸ ਚੀਜ਼ ਨੂੰ ਲੈ ਕੇ। ਖੈਰ ਐਨੀਵੇਜ਼ ਅੱਜ ਦੇ ਆਪਾਂ ਟਾਕ ਸ਼ੋਅ ਦੀ ਸ਼ੁਰੂਆਤ ਕਰੀਏ। ਹਾਂ, ਨਹੀਂ ਬਿਲਕੁਲ ਹਰਵਿੰਦਰ, ਨਹੀਂ ਚਲੋ ਪਿੱਠ ਭੂਮੀ ਕਹਿ ਲਓ ਜਾਂ ਭੂਮਿਕਾ ਕਹਿ ਲਓ ਵੀ ਉਹ ਬੰਨਣੀ ਪੈਂਦੀ ਆ, ਉਹ ਦੱਸਣਾ ਪੈਂਦਾ ਆ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਵੀ ਹਰਵਿੰਦਰ ਆਪਾਂ ਦੱਸਦੇ ਜਾਈਏ ਵੀ ਟੈਕਨੋਲੋਜੀ ਦੀ ਖੇਤਰ ਦੇ ਵਿੱਚ ਇਸ ਟਾਈਮ ਚਲੋ ਕੋਈ ਆਪਣੀ ਪਿੱਠ ਥਾਪਣ ਵਾਲੀ ਗੱਲ ਨਹੀਂ, ਪਰ ਚਲੋ ਪਰਮਾਤਮਾ ਦੇ ਕਾਰਜ ਦੇ ਉੱਤੇ ਆਪਾਂ ਨੂੰ ਲਾਇਆ ਆ। ਵਾਹਦ ਇੱਕ ਪੰਜਾਬੀ ਰੇਡੀਓ USA ਆ ਜੋ ਇਸ ਮੌਕੇ ਟੈਕਨੋਲੋਜੀ ਦੇ ਨਾਲ ਵਿਸ਼ੇਸ਼ ਜਿਹੜਾ ਪ੍ਰੋਗਰਾਮ ਆ ਉਹ ਕਰਦਾ ਆ, ਤਾਂ ਜੋ ਆਪਣੀ ਜਿਹੜੀ ਕਮਿਊਨਿਟੀ ਆ ਉਹ ਵਾਹ ਵਾਸਤਾ ਰਵੇ ਇੱਥੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਜਿੱਥੇ ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਸਮਾਜਿਕ ਹੋਣ, ਧਾਰਮਿਕ ਹੋਣ, ਖਬਰਾਂ ਦੇ ਹੋਣ, ਦੂਜੀਆਂ ਪਾਲਿਸੀਜ਼ ਦੇ ਹੋਣ, ਉਹ ਇਫੈਕਟ ਕਰਦੇ ਆ। ਟੈਕਨੋਲੋਜੀ ਉਹ ਵੀ ਤੁਹਾਨੂੰ ਵੱਡੇ ਪੱਧਰ ਦੇ ਉੱਤੇ ਇਫੈਕਟ ਕਰਦੀ ਆ। ਗਾਹੇ ਬਗਾਹੇ ਉਸ ਦਾ ਜਿਹੜਾ ਅਸਰ ਆਪਣੇ ਜੀਵਨ ਦੇ ਉੱਤੇ, ਆਪਣੇ ਸਮਾਜ ਦੇ ਉੱਤੇ ਜਿਹੜਾ ਉਹ ਪੈਂਦਾ ਰਹਿੰਦਾ ਆ। ਉਹ ਇਹ ਪ੍ਰੋਗਰਾਮ ਕਰਨ ਦਾ ਸਾਡਾ ਮਕਸਦ ਹੀ ਇਹ ਆ ਵੀ ਤੁਹਾਨੂੰ ਅਸੀਂ ਦੱਸਦੇ ਰਹੀਏ ਵੀ ਕਿਸ ਪਾਸੇ ਵੱਲ ਨੂੰ ਦਿਸ਼ਾ ਜਿਹੜੀ ਇਸ ਟਾਈਮ ਤਕਨੀਕ ਦੀ ਖੇਤਰ ਦੇ ਵਿੱਚ, ਟੈਕਨੋਲੋਜੀ ਦੀ ਖੇਤਰ ਦੇ ਵਿੱਚ ਜਿਹੜੀ ਉਹ ਇਸ ਟਾਈਮ ਬਣੀ ਪਈ ਹੈਗੀ ਆ।
ਤਾਂ ਜੋ ਬੰਦਾ ਉਸ ਹਿਸਾਬ ਦੇ ਨਾਲ ਆਪਣੇ ਜਿਹੜੇ ਫੈਸਲੇ ਆ ਜਿਹੜੇ ਉਹ ਲੈ ਸਕੇ, ਉਸ ਹਿਸਾਬ ਦੇ ਨਾਲ ਆਪਣੀ ਜਿਹੜਾ ਉਹ ਅੱਗੇ ਆ ਉਸ ਨੂੰ ਵਧਾਇਆ ਜਾਵੇ। ਹਾਂਜੀ, ਇਹਦੇ ਵਿੱਚ ਮੈਂ ਇੱਕ ਹੋਰ ਗੱਲ ਹਾਂਜੀ ਕਰਦਾ ਵੀ ਇਹ ਸੌਖਾ ਨਹੀਂ ਹੁੰਦਾ, ਇਟਸ ਨਾਟ ਈਜ਼ੀ। ਮੈਂ ਸਾਡੇ ਨਾ ਇੱਕ ਪ੍ਰੋਫੈਸਰ ਸੀ, ਮੈਂ ਜਦੋਂ ਮਾਸਟਰਸ ਡਿਗਰੀ ਕਰਦਾ ਸੀ, ਮੈਂ ਉਹਨਾਂ ਦਾ ਨਾਮ ਲੈਣਾ, ਮੌਰਿਸ ਜੋਨਸ ਹੁੰਦੇ ਸੀ, ਤੇ ਉਹਨਾਂ ਨੂੰ ਆਪਾਂ ਕਹਿਣਾ ਉਹਨਾਂ ਨੇ ਬਹੁਤ ਸੋਹਣਾ ਸਾਨੂੰ ਡਿਜੀਟਲ ਜਿਹੜੀ ਪ੍ਰੋਸੈਸਿੰਗ ਆ, ਡਿਜੀਟਲ ਸਿਗਨਲ ਪ੍ਰੋਸੈਸਿੰਗ ਜਿਹੜੀ ਉਹਨਾਂ ਸਾਨੂੰ ਬੜੀ ਵਧੀਆ ਸਮਝਾਉਣੀ। ਤੇ ਉਹਦੇ ਵਿੱਚ ਆਪਾਂ ਉਹਨਾਂ ਨੂੰ ਪ੍ਰੋਫੈਸਰ ਨੂੰ ਕਹਿਣਾ ਵੀ ਵੇਖੋ ਇਹ ਐਡਾ ਕੰਪਲੀਕੇਟਡ ਸਬਜੈਕਟ ਹੈ ਸਾਡੇ ਮਾਸਟਰਸ ਦੇ ਵਿੱਚ, ਮਿਕਸ ਸਿਗਨਲ ਡਿਜ਼ਾਈਨ, ਸਰਕਟ ਡਿਜ਼ਾਈਨ ਦੇ ਵਿੱਚ, ਤੇ ਤੁਸੀਂ ਇਹਨੂੰ ਬੜੇ ਸਹਿਜੇ ਸੌਖੇ ਸਮਝਾ ਦਿੰਦੇ ਹੋ, ਤੇ ਤੁਸੀਂ ਇਹਦੀ ਵੀਡੀਓ ਬਣਾ ਕੇ ਤੁਸੀਂ ਉਹਦੇ ਤੇ ਕਿਉਂ ਨਹੀਂ ਪਾ ਦਿੰਦੇ ਸੋਸ਼ਲ ਮੀਡੀਆ ਦੇ ਉੱਤੇ, ਤਾਂ ਕਿ ਵਾਈਡਰ ਲੋਕੀ ਜਿਨ੍ਹਾਂ ਨੇ ਬੜਾ ਔਖਾ ਸਬਜੈਕਟ ਲੱਗਦਾ ਉਹਨੂੰ ਈਜ਼ੀ ਸਮਝ ਆ ਜੇ ਚੀਜ਼। ਤੇ ਉਹਨੇ ਇੱਕ ਗੱਲ ਕਹੀ, ਉਹ ਕਹਿੰਦੇ ਕਿ ਜੇ ਮੈਂ ਆਪਣੀ ਵੀਡੀਓ ਕਹਿੰਦਾ ਮੈਂ ਉੱਤੇ ਕੋਈ ਏਦਾਂ ਦਾ ਟੌਪਿਕ, ਕੰਪਲੀਕੇਟਡ ਟੌਪਿਕ ਪਾ ਦਾਂ ਮੈਂ, ਤੇ ਕਹਿੰਦਾ ਉਹਦੇ 3 ਸਾਲ ਬਾਅਦ ਵੇਖਣੇ ਆਪਾਂ 200 ਵਿਊ। ਕਹਿੰਦੇ ਨਾਲੇ ਚੰਗਾ ਮੈਂ ਆਪਣੀ ਜਿਹੜੀ ਕੈਟ ਉਹਦੀ ਸਮਰ ਸੌਲਟਿੰਗ ਦੀ ਵੀਡੀਓ ਵਾਲੇ ਪੁੱਠੀਆਂ ਬਾਜ਼ੀਆਂ ਲਾਉਂਦੀ ਸੀ, ਕਹਿੰਦੀ ਉਹੀ ਪਾਤਾ, ਕਹਿੰਦੇ ਉਹਨੇ 4 ਮਿਲੀਅਨ ਵਿਊ ਟੱਪ ਜਾਣੇ। ਇਹ ਗੱਲ ਹੈਗੀ ਆ 2008 ਦੇ 9 ਦੇ ਆਸ-ਪਾਸ। ਤੇ ਉਹਦੇ ਵਿੱਚ ਇਹ ਹੈ ਵੀ ਦੇਖੋ ਟੈਕਨੋਲੋਜੀ, ਜਦੋਂ ਆਪਾਂ AI ਦੀ ਗੱਲ ਕਰਦੇ ਹਾਂ, ਕੰਪਲੀਕੇਟਡ ਟੌਪਿਕ ਆ, ਹੈ ਨਾ, ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਇਹਨੂੰ ਸਿੰਪਲ ਕਰਕੇ ਪੰਜਾਬੀ ਦੇ ਵਿੱਚ ਸਮਝਾਇਆ ਜਾਏ। ਸੋ ਇਹਦੇ ਤੇ ਐਫਰਟ ਲੱਗਦਾ, ਜ਼ੋਰ ਲੱਗਦਾ, ਤੇ ਇਹ ਵੀ ਗੱਲ ਹੈ ਵੀ ਸਾਰੇ ਜਾਣੇ ਤੇ ਕਈ ਵਾਰ ਇਹਨੂੰ ਸਮਝਣ ਲਈ ਥੋੜੀ ਔਖ ਲੱਗਦੀ ਆ, ਪਰ ਸਾਨੂੰ ਐਜ਼ ਕਮਿਊਨਿਟੀ ਨੂੰ ਸਰਵ ਕਰਨ ਵਾਲੇ ਰੇਡੀਓ ਦੇ ਤੌਰ ਦੇ ਉੱਤੇ, ਅਦਾਰੇ ਦੇ ਤੌਰ ਦੇ ਉੱਤੇ ਇਹ ਚੀਜ਼ ਵੀ ਯਾਰ ਕਿਸੇ ਨਾ ਕਿਸੇ ਨੂੰ ਤਾਂ ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਆ, ਤਾਂ ਕਿ ਹੌਲੀ ਹੌਲੀ ਅੱਜ ਇੱਕ ਚੀਜ਼ ਸਮਝ ਲੱਗੂ, ਕੱਲ 2 ਲੱਗੂਗੀਆਂ, ਪਰਸੋਂ 4 ਲੱਗ ਜਾਣਗੀਆਂ, ਹੈ ਨਾ। ਤੇ ਸਾਡਾ ਵੀ ਇਹ ਆ ਵੀ ਬਹੁਤ ਜ਼ਿਆਦਾ ਪੰਜਾਬੀ ਨਾਮ ਵਾਲੇ ਜਿਹੜੇ ਲੋਕ ਆ ਉਹ ਟੈਕਨੋਲੋਜੀ ਦੇ ਸੈਕਟਰ ਦੇ ਵਿੱਚ ਆਉਣ, ਫੀਲਡ ਦੇ ਵਿੱਚ ਆਉਣ, ਤਾਂ ਕਿ ਆਪਾਂ ਆਪਣੀ ਕੌਮ ਨੂੰ ਅੱਗੇ ਲੈ ਕੇ ਤੁਰੀਏ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੋ ਗਿਆ ਜੀ। ਹਾਂਜੀ, ਹਰ ਇੱਕ ਖੇਤਰ ਦੇ ਵਿੱਚ ਅੱਗੇ ਵਧਣਾ ਜਿਹੜਾ ਉਹ ਜ਼ਰੂਰੀ ਆ, ਤੇ ਉਹਦੇ ਵਿੱਚ ਹੀ ਜਿਹੜੀ ਸਟੈਮ ਟੈਕਨੋਲੋਜੀ ਆ ਉਸ ਦੇ ਵਿੱਚ ਆ। ਅੱਛਾ, ਚਲੋ ਆਪਾਂ ਟੌਪਿਕ ਦੇ ਵਿੱਚ ਅੱਗੇ ਵਧਦੇ ਹਾਂ, ਗੱਲਬਾਤ ਜਿਹੜੀ ਉਹ ਕਰਦੇ ਹਾਂ। ਜਿੱਦਾਂ AI ਦੇ ਬਾਰੇ ਜਿੱਦਾਂ ਦੱਸਿਆ ਵੀ ਅੱਜ ਆਪਾਂ ਗੱਲਬਾਤ ਕਰਾਂਗੇ। ਹਰਵਿੰਦਰ, ਲੇ-ਆਫਸ ਦਾ ਸਿਲਸਿਲਾ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ, ਖਾਸ ਕਰਕੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਵੀ ਛੋਟੀਆਂ ਤੋਂ ਵੱਡੀਆਂ ਕੰਪਨੀਆਂ ਉਹ ਲਗਾਤਾਰ ਲੇ-ਆਫਸ ਜਿਹੜੀਆਂ ਉਹ ਕਰ ਰਹੀਆਂ। ਇਹਦੇ ਵਿੱਚ AI ਦਾ ਕਿੱਡਾ ਵੱਡਾ ਜਿਹੜਾ ਉਹ ਹੱਥ ਆ, ਕੀ ਇੰਪੈਕਟ ਜਿਹੜੇ AI ਦੇ ਲੇ-ਆਫਸ ਨੂੰ ਲੈ ਕੇ ਜਿਹੜੇ ਉਹ ਚੱਲ ਰਹੇ ਆ, ਜੇ ਥੋੜਾ ਆਪਾਂ ਇਸ ਦੇ ਉੱਤੇ ਅੱਜ ਚਰਚਾ ਕਰੀਏ। ਹਾਂਜੀ, ਸੋ 2-3 ਚੀਜ਼ਾਂ ਦੇ ਐਸਪੈਕਟ। ਪਹਿਲਾ ਤਾਂ ਇਹ ਹੈ ਕਿ ਆਪਾਂ 2003 ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਜੌਬਸ ਰਿਪੋਰਟ ਆ ਉਹਨੂੰ ਅਸੀਂ ਸਰਚ ਕੀਤਾ ਸੀ, ਅਸੀਂ ਉਹਦੇ ਬਾਰੇ ਡਿਟੇਲ ਡਿਸਕਸ਼ਨ ਜਿਹੜੀ ਉਹ ਕੀਤੀ ਸੀ। ਸੋ ਉਹਦੇ ਵਿੱਚ ਰਾਜਕਰਨਾ ਪੇ ਦੱਸਿਆ ਸੀ ਕਿ AI ਜਿਹੜੀ ਜੌਬ ਨੂੰ ਕੱਟ ਕਰੂਗੀ, ਜੌਬ ਰਿਪੋਰਟ ਵਿੱਚ ਹੈਗਾ ਸੀ। ਸੋ ਆਪਾਂ 2 ਸਾਲਾਂ ਬਾਅਦ ਉਹ ਚੀਜ਼ ਦੇਖ ਰਹੇ ਹਾਂ, ਪਹਿਲੀ ਚੀਜ਼। ਦੂਸਰੀ ਚੀਜ਼ ਇਹ ਹੈ ਕਿ ਇਹਨੂੰ ਆਪਾਂ ਵਾਈਡਰ ਇਕਨੋਮੀ ਦੇ ਤੌਰ ਦੇ ਉੱਤੇ ਵੀ ਦੇਖਣਾ ਚਾਹੀਦਾ। ਵਾਈਡਰ ਇਕਨੋਮੀ ਥੋੜੀ ਜਿਹੀ ਸਲੋ ਹੋ ਰਹੀ ਆ, ਤੇ ਉਹਦੇ ਵਿੱਚ ਇਹ ਵੀ ਗੱਲ ਮੈਂ ਇੱਥੇ ਤਾਂ ਕੀਤੀ ਕਿਉਂਕਿ ਜਦੋਂ ਆਪਾਂ ਜੌਬ ਕੱਟ ਦੀ ਗੱਲ ਕਰ ਰਹੇ ਹਾਂ, ਤੇ ਆਪਾਂ ਕਈ ਲੋਕੀ ਇਹਨੂੰ ਕੁਐਸਚਨ ਕਰ ਸਕਦੇ ਆ ਵੀ ਭਾਈ ਇਕਨੋਮੀ ਤਾਂ ਸਾਰੀ ਬੈਡ ਚੱਲ ਰਹੀ, ਤੇ ਜਿਹੜੇ ਜੌਬ ਕੱਟ ਹੋ ਰਿਹਾ, ਜੌਬ ਲੇ ਆਫ ਹੋ ਰਹੇ ਆ, ਤੁਸੀਂ AI ਦੇ ਨਾਲ ਜੋੜਦੇ ਹੋ, ਇਹ ਤਾਂ ਵਾਈਡਰ ਇਕਨੋਮੀ ਜਿਹੜੀ ਹੈ ਸਲੋ ਡਾਊਨ ਹੋ ਰਹੀ ਆ। ਸੋ ਉਹਦੇ ਸੰਬੰਧ ਦੇ ਵਿੱਚ ਵੀ ਅਸੀਂ ਗੱਲਬਾਤ ਕਰਾਂਗੇ ਆਪਣੇ ਅਗਲੇ ਟੌਪਿਕ ਦੇ ਵਿੱਚ। ਪਰ ਜਿਹੜੇ ਮੈਂ ਕੁਝ ਸਟੈਟਿਸਟਿਕਸ ਤੇ ਨੰਬਰ ਤੇ ਗੱਲ ਦੱਸਦਾ, ਆਪਾਂ 1 ਮਹੀਨੇ ਦੇ ਵਿੱਚ ਹੀ ਇਹਦਾ ਇੰਪੈਕਟ ਆਪਾਂ ਗੱਲ ਕਰਦੇ ਹਾਂ। CBS ਨੇ ਰਿਪੋਰਟ ਛਾਪੀ ਆ ਕਿ ਇਕੱਲੇ ਜੁਲਾਈ 2025 ਜਿਹੜਾ ਮਹੀਨਾ ਨਿਕਲਿਆ ਵਾ, ਉਹਦੇ ਵਿੱਚ AI ਅਡਾਪਸ਼ਨ ਦੇ ਕਰਕੇ ਤਕਰੀਬਨ 10,000 ਦੇ ਕਰੀਬ ਜੌਬ ਕੱਟਸ ਹੋਏ। ਅੱਛਾ, ਤੇ ਜਿਹੜੇ ਟੌਪ 5 ਰੀਜ਼ਨਸ ਆ ਲੇ ਆਫ ਹੋਣ ਦੇ ਇਸ ਸਾਲ ਦੇ, ਉਹਨਾਂ ਦੇ ਵਿੱਚ AI ਟੌਪ 5 ਦੇ ਵਿੱਚ ਆ ਗਿਆ। ਤੇ ਪ੍ਰਾਈਵੇਟ ਸੈਕਟਰ ਦੇ ਆਪਾਂ ਲੇ ਆਫ ਦੀ ਗੱਲ ਕਰਦੇ ਹਾਂ, ਤੇ 2025 ਦੇ ਵਿੱਚ 8,06,000 ਜੌਬਾਂ ਜਿਹੜੀਆਂ ਜਾਂਦੀਆਂ। ਇਹ ਜਿਹੜਾ ਨੰਬਰ ਆ, ਇਹ ਜਦੋਂ ਕੋਵਿਡ ਹੋਇਆ ਸੀ 2020 ਦੇ ਵਿੱਚ, ਉਸ ਤੋਂ ਬਾਅਦ ਸਭ ਤੋਂ ਵੱਡਾ ਨੰਬਰ ਆ। ਤੇ ਜਿਹੜੇ US ਦੇ EMPLOYERS ਦਾ ਸੀ, ਹੁਣ ਪਿਛਲੇ ਹਫਤੇ ਜੌਬ ਰਿਪੋਰਟਸ ਵੀ ਦੇਖਦੇ ਹਾਂ, ਉਹਦੀ ਵੀ ਇਨਫੋਰਮੇਸ਼ਨ ਆਈ ਆ। ਤੇ ਆਪਾਂ 2025 ਦੀ ਜੁਲਾਈ, ਯਾਨੀ ਕਿ ਜਿਹੜਾ ਪਿਛਲਾ ਮਹੀਨਾ ਨਿਕਲਿਆ, ਉਹਦੇ ਵਿੱਚ ਤਕਰੀਬਨ 29% ਇਨਕਰੀਜ਼ ਆਪਾਂ ਜੌਬ ਦੇ ਵਿੱਚ ਦੇਖਿਆ ਫਰੋਮ ਜੂਨ, 1 ਮਹੀਨੇ ਪਹਿਲਾਂ ਤੋਂ, ਇਕੱਲੇ ਜੁਲਾਈ ਦੇ ਵਿੱਚ, ਜਿਹਦੀ ਗਿਣਤੀ 62,000 ਦੇ ਕਰੀਬ ਆਉਂਦੀ ਆ। ਤੇ ਜੇ ਅਸੀਂ ਸਾਲ ਦੇ ਸਾਲ ਐਨੂਅਲ ਕਰੀਏ ਤੇ ਉਹ 140% ਆ 2024 ਤੇ ਜੂਨ ਦੇ ਕੰਪੈਰੀਟਿਵ ਆਪਾਂ ਗੱਲ ਕਰੀਏ।
ਸੋ ਇਹਦੇ ਵਿੱਚ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਰਿਸਰਚ ਆ CBS ਦੀ, ਉਹਨੇ ਇਹ ਕਿਹਾ ਕਿ 20,000 ਦੇ ਕਰੀਬ ਜਿਹੜਾ ਜੌਬ ਕੱਟ 20,200 ਨਹੀਂ ਨੰਬਰ ਲਿਖਣਾ, ਉਹ ਟੈਕਨੋਲੋਜੀ ਦੇ ਨਾਲ ਅਪਡੇਟਡ ਸੀ। ਤੇ ਉਹਦੇ ਵਿੱਚੋਂ 10,325 ਜਿਹੜਾ ਨੰਬਰ ਉਹਨਾਂ ਲਿਆ ਕੋਈ ਡਾਇਰੈਕਟਲੀ AI ਨਾਲ ਰਿਲੇਟਡ ਸੀ, ਕਿਉਂਕਿ ਮਸ਼ੀਨ ਲਰਨਿੰਗ ਤੇ AI ਦੇ ਜਿਹੜੇ ਉਹ ਲੋਕਾਂ ਦੇ ਰਿਡੰਡੈਂਟ ਟਾਸਕ ਕਰਦੇ ਪਏ ਆ, ਤੇ ਉਹਦੇ ਕਰਕੇ ਜਿਹੜੇ ਜੌਬ ਕੱਟਸ ਹੁੰਦੇ ਰਹੇ। ਤਾਂ ਹੁਣ ਆਪਾਂ ਮਾਈਕਰੋਸਾਫਟ ਦਾ ਆਪਾਂ ਨਾਲ ਲੈਣਾ ਹੈ, ਉਹਦੀ ਆਪਾਂ ਤੁਸੀਂ ਰਿਪੋਰਟ ਵੀ ਕੀਤੀ ਹੈ, ਤਾਂ ਉਹਦੇ ਆਪਾਂ ਥੋੜੀ ਹੋਰ ਡਿਟੇਲ ਵਿੱਚ ਚਲੇ ਜਾਣੇ ਕਿ ਉਹਨਾਂ ਨੇ ਕਿਹਾ ਵੀ ਉਹ 4% ਆਪਣਾ ਗਲੋਬਲ ਸਟਾਫ ਜਿਹੜਾ ਕਿ ਤਕਰੀਬਨ 9,000 ਬੰਦਾ ਬਣਦਾ, ਉਹ ਘਟਾ ਤੇ ਉਹਨਾਂ ਨੂੰ ਅਸੀਂ ਲੇ ਆਫ ਕਰ ਰਹੇ ਹਾਂ, ਉਹਨਾਂ ਅਨਾਉਂਸਮੈਂਟ ਕੀਤੀਆਂ ਸੀ। ਇਹ ਅਨਾਉਂਸਮੈਂਟ ਜਿਹੜੀ ਮਈ ਦੀ ਅਨਾਉਂਸਮੈਂਟ ਹੋਈ ਸੀ 6,000 ਉਤੋਂ ਐਡੀਸ਼ਨਲ ਆ, ਆਪਾਂ 15,000 ਹੋ ਗਿਆ ਟੋਟਲ। ਹਾਂਜੀ, ਸੋ ਉਹਨੂੰ ਇਹ ਇਕੱਲਾ ਜਿਹੜਾ ਵਾ ਇੱਕ ਲੈਵਲ ਦਾ ਨਹੀਂ ਹੈਗਾ, ਆਫ ਕੋਰਸ ਜਿਹੜੇ ਲੋਅਰ ਲੈਵਲ ਦਾ ਜਿਹੜਾ ਐਂਟਰੀ ਲੈਵਲ ਆ ਜ਼ਿਆਦਾ ਇੰਪੈਕਟ ਹੋਣਗੇ। ਤੇ ਉਸ ਤੋਂ ਬਾਅਦ ਜਿਹੜਾ CEO ਉਹਨਾਂ ਦਾ ਸਤਿਆ ਨਡੇਲਾ, ਉਹਨੇ ਇਹ ਕਿਹਾ ਕਿ ਜਿਹੜੇ ਚੇਂਜਸ ਆ ਆਪਾਂ ਠੀਕ ਆਪਾਂ ਨੂੰ ਪਤਾ ਉਹ ਮੈਸੀ ਆ, ਪਰ ਕੰਪਨੀ ਜਿਹੜੀ ਹੁਣ ਆਪਣੀ ਸਾਡੀ ਪਾਲਿਸੀ ਤੇ ਚੱਲ ਰਹੀ ਹੈ ਉਹਦਾ ਨਾਮ ਹੈਗਾ AI ਫਸਟ ਸਟ੍ਰੈਟਜੀ ਮਾਈਕਰੋਸਾਫਟ। ਤੋਂ ਤੋਂ ਬਾਅਦ ਆਪਾਂ ਦੂਸਰੇ ਕੰਪਨੀਆਂ ਦੀ ਗੱਲ ਕਰਦੇ ਜਿਹੜੇ ਕੰਪੈਰੀਟਿਵਲੀ ਛੋਟੀਆਂ ਕੰਪਨੀਆਂ ਗਲਾਸਡੋਰ ਤੇ ਇੰਡੀਡ ਆ, ਹੈ ਨਾ, ਜਿਹੜੇ ਆਪਾਂ ਹਾਇਰਿੰਗ ਵਗੈਰਾ ਦੇ ਲਈ ਆਪਾਂ ਯੂਜ਼ ਕਰਦੇ ਨਾ ਕੰਪਨੀ ਜੌਬ ਰੈਜ਼ੂਮੇ ਵਗੈਰਾ ਕਰਨ ਵਾਸਤੇ, ਉਹਨਾਂ ਦੇ ਵੀ ਤਕਰੀਬਨ 1,300 ਜੌਬ ਜਿਹੜੀ ਕੱਟ ਹੋਈਆਂ, ਜ਼ਿਆਦਾ ਉਹਨਾਂ ਦੇ ਵਿੱਚ HR ਨਾਲ ਰਿਲੇਟਡ ਸੀ। ਤਾਂ ਉਹਨਾਂ ਕਿਹਾ ਕਿ ਜਿਹੜੀ ਸਾਡੀ ਸ਼ਿਫਟ ਆ AI ਡਰਿਵਨ ਆਟੋਮੇਸ਼ਨ ਦੇ ਦੁਆਲੇ ਆ, ਤੇ ਪ੍ਰੋਗਰਾਮਿੰਗ ਫੰਕਸ਼ਨ AI ਉਹਨੂੰ ਸਾਂਭ ਰਹੀ ਹੈ, ਤੇ ਕਰਕੇ ਸਾਨੂੰ ਜੌਬਾਂ ਦੀ ਲੋੜ ਨਹੀਂ ਆ। ਆਪਣੇ ਵਿਊਅਰਸ ਨੂੰ ਚੇਤਾ ਹੋਏਗਾ ਕਿ ਪਿਛਲੇ ਮਹੀਨੇ ਅਸੀਂ ਗੱਲ ਕੀਤੀ ਸੀ Amazon ਦੇ CEO ਐਂਡੀ ਜੈਸੀ ਦੀ, ਉਹਨਾਂ ਵੀ ਕਿਹਾ ਸੀ ਨਾ, ਤੇ ਆਪਣੇ ਜਿਹੜਾ ਮੈਮੋ ਹੁੰਦਾ ਕੰਪਨੀ ਉਹਦੇ ਵਿੱਚ ਇਹ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ AI ਏਜੰਟਸ ਇਹਨੇ ਹੋਣਗੇ, ਆਟੋਮੇਟ ਕਰਨਗੇ ਸਾਡੇ ਵਰਕਪਲੇਸ ਨੂੰ ਤੇ ਪ੍ਰੋਡਕਟਿਵਿਟੀ ਟੂਲਸ ਨੂੰ, ਤੇ ਜਿੰਨੀ ਸਾਡੀ ਅੱਜ ਰਿਕੁਆਇਰਮੈਂਟ ਹੈਗੀ ਆ ਬੰਦਿਆਂ ਦੀ ਕੰਮ ਕਰਨ ਦੀ ਫਿਊਚਰ ਵਿੱਚ, ਉਹਦੀ ਨਹੀਂ ਰਹਿਣੀ। ਸੋ ਕਹਿਣ ਦਾ ਮਤਲਬ ਕਿ ਫਿਊਚਰ ਵਿੱਚ ਅਸੀਂ ਵੀ ਲੇ ਆਫ ਕਰਾਂਗੇ। ਠੀਕ ਆ, ਸੋ ਇਹਦਾ ਕੁਝ ਨੰਬਰਸ ਤੇ ਟ੍ਰੈਂਡਸ ਦੀ ਆਪਾਂ ਗੱਲ ਕੀਤੀ ਆ। ਠੀਕ ਹੈ, ਹੁਣ ਆਪਾਂ ਬ੍ਰੌਡਰ ਇੰਪੈਕਟ ਦੀ ਗੱਲ ਕਰਦੇ ਹਾਂ। ਸੋ ਕਿਉਂ ਇਹ ਸਭ ਕੁਝ ਹੋ ਰਿਹਾ? ਵੈਸੇ ਸਰਪ੍ਰਾਈਜ਼ਿੰਗਲੀ ਨਹੀਂ ਆ, ਬਾਰ-ਬਾਰ ਆਪਾਂ ਗੱਲ ਕਰਦੇ ਕਿ ਜਿਹੜੇ ਮੈਨੇਜਰਸ ਆ ਕੰਪਨੀਆਂ ਦੇ ਵਿੱਚ, ਉਹ ਲੈਵਰੇਜ ਕਰਦੇ ਪਏ ਆ AI ਨੂੰ ਟੂ ਇਨਫਾਰਮ ਡਿਸੀਜਨ, ਜਿਹੜੇ ਵੀ ਕੰਪਨੀ ਦੇ ਵਿੱਚ ਕਰ ਰਹੇ ਆ ਕ੍ਰਿਟੀਕਲ ਡਿਸੀਜਨ ਵੀ, ਜਿਹਦਾ ਪ੍ਰਮੋਸ਼ਨ ਹੋ ਗਈਆਂ, ਲੇ ਆਫ ਹੋਣੇ ਜਾਂ ਨਹੀਂ ਹੋਣੇ, ਰੇਜ਼ਸ। ਤੇ ਉਹਦੇ ਵਿੱਚ ਇੱਕ ਰੀਸੈਂਟ ਜਿਹਾ ਰਾਜਕਰ ਸਰਵੇ ਹੋਇਆ, ਜਿਹਦੇ ਵਿੱਚ US ਦੇ ਵਿੱਚ ਜਿਹੜੇ 65% ਆ ਮੈਨੇਜਰ, ਉਹ ਕਹਿੰਦੇ ਆ ਕਿ ਅਸੀਂ ਹਿਊਮਨ ਰਿਸੋਰਸ HR ਡਿਸੀਜਨ ਜਿਹੜੇ ਆ ਉਹ ਉਹਦੇ ਵਿੱਚ AI ਦੀ ਆਪਾਂ ਹੈਲਪ ਲੈਂਦੇ ਆ। ਠੀਕ ਆ, ਸੋ ਇਹਦੇ ਵਿੱਚ ਤੁਸੀਂ ਫੇਅਰਨੈਸ, ਟ੍ਰਾਂਸਪੇਰੈਂਸੀ, ਬਾਇਸ ਦੀ ਆਪਾਂ ਗੱਲ ਪਿਛਲੇ ਟਾਕ ਸ਼ੋ ਵਿੱਚ ਵੀ ਕੀਤੀ, ਉਹਦੀ ਸੰਭਾਵਨਾਵਾਂ ਤਾਂ ਰਹਿੰਦੀ ਆ। ਠੀਕ ਆ, ਪਰ ਕਹਿਣ ਦਾ ਮਤਲਬ ਇਹ ਵੀ ਨੰਬਰਸ ਦੇਖਣੇ ਚਾਹੀਦੇ ਵੀ AI ਤੇ ਲੈਵਲ ਹੋ ਰਹੀ ਆ। ਸੋ ਇਨ ਜਨਰਲ ਵੀ ਲੇਬਰ ਸਲੋ ਡਾਊਨ ਦੀ ਆਪਾਂ ਗੱਲ ਕੀਤੀ ਕਿ ਇੱਕ ਸਟਰਕਚਰਲ ਓਵਰਆਲ ਸਲੋ ਡਾਊਨ ਹੋ ਰਿਹਾ ਅਮਰੀਕਾ ਦੇ ਵਿੱਚ, ਤੇ ਜੁਲਾਈ ਦੇ ਵਿੱਚ ਜਿਹੜੇ ਕਿ ਇੰਪਲੋਇਰਸ ਜਿਹੜੇ ਆ ਨਾ ਸਿਰਫ 73,000 ਜੌਬਾਂ ਜਿਹੜੀਆਂ ਐਡ ਕੀਤੀਆਂ, ਜਿਹਦੇ ਕਰਕੇ ਸਲੋ ਆਪਾਂ ਪਿੱਛੇ ਜੇ ਪੋਲੀਟੀਕਲੀ ਇਹਦਾ ਕਾਫੀ ਰੌਲਾ ਪਿਆ ਪਿਛਲੇ 2-3 ਦਿਨਾਂ ਚ ਪਿਛਲੇ ਚ। ਉਹਦੇ ਵਿੱਚ ਇਹ ਕਹਿੰਦਾ ਵੀ ਇਹਦਾ ਜਿਹੜਾ ਸਲੋ ਹੈ ਇਹ ਬਿਲੋ ਫੋਰਕਾਸਟ ਆ, ਤੇ ਜੌਬ ਪੋਸਟਿੰਗ ਖਾਸ ਤੌਰ ਤੇ ਟੈਕ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਘਟੀਆਂ। ਇਹ ਕਹਿੰਦੇ ਵੀ ਅਰਲੀ 2020 ਜਦੋਂ ਕੋਵਿਡ ਆਇਆ ਸੀ, ਉਹਦੇ ਟਾਈਮ ਦੇ ਉੱਤੇ ਉਹਦੇ ਤੋਂ ਵੀ ਇਹ ਜਿਹੜੀਆਂ ਟੈਕ ਪੋਸਟਿੰਗਾਂ ਘਟੀਆਂ। ਤੇ ਸਾਰੇ ਫੋਰਚੂਨ ਇਹਦੇ ਵਿੱਚ ਹਰਵਿੰਦਰ ਮੈਂ ਪੜ੍ਹ ਰਿਹਾ ਸੀ, ਜਿਹੜੀ ਫੋਰਚੂਨ ਮੈਗਜ਼ੀਨ ਆ, ਉਹ ਤਾਂ ਇਹ ਉਹਨਾਂ ਦੀਆਂ ਰਿਪੋਰਟਸ ਇੰਡੀਕੇਟ ਕਰ ਰਹੀਆਂ ਵੀ AI ਪਾਵਰਡ ਜਿਹੜੀ ਆਟੋਮੇਸ਼ਨ ਆ, ਜਿਹੜੀ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਆ, ਉਹ ਲੇ-ਆਫਸ ਨੂੰ ਵੀ ਐਕਸੈਲਰੇਟ ਕਰ ਰਹੀ ਆ, ਉਹਨੂੰ ਵੀ ਤੇਜ਼ ਕਰ ਰਹੀ ਆ। ਉਹਨਾਂ ਦੇ ਕਹਿਣ ਮੁਤਾਬਕ ਤਾਂ 80,000 ਰੋਲਸ ਜਿਹੜੇ ਆ ਉਹ ਅਫੈਕਟ ਹੋਏ ਆ AI ਦੇ ਜਿਹੜੇ ਉਹ ਕਰਦੇ। ਸੋ ਫੋਰਚੂਨ ਵਾਲੇ ਜਿਹੜੇ ਉਹ ਕਹਿ ਰਹੇ ਆ ਇਸ ਸਾਲ ਦੇ ਵਿੱਚ NBC ਨਿਊਜ਼ ਇਹ ਰਿਪੋਰਟ ਕਰ ਰਿਹਾ ਵੀ ਤਕਰੀਬਨ 3.25 ਲੱਖ ਜੌਬਸ ਜਿਹੜੀਆਂ ਉਹ ਜਾਣਗੀਆਂ, ਜਿਹੜੀਆਂ AI ਦੀ ਐਕਸਲਰੇਸ਼ਨ ਦੇ ਜਿਹੜਾ ਉਹ ਕਰਕੇ। ਸੋ ਓਬਵੀਅਸਲੀ ਸਾਰੀਆਂ ਲੇ-ਆਫਸ AI ਦੇ ਕਰਕੇ ਨਹੀਂ ਹੁੰਦੀਆਂ, ਇਕਨੋਮਿਕ ਫੈਕਟਰਸ ਜਿੱਦਾਂ ਤੁਸੀਂ ਪੈਂਡੈਮਿਕ ਦਾ, ਓਵਰਆਲ ਇਕੋਨਮੀ ਦਾ ਜਿਹੜਾ ਉਹ ਤੁਸੀਂ ਦੱਸਦੇ ਆ, ਜਨਰਲ ਰੀਸਟਰਕਚਰਿੰਗ ਜਿਹੜੀ ਉਹ ਹੋ ਰਹੀ ਆ। ਪਰ ਜਿਹੜੇ ਆ ਵੀ ਕਹਿੰਦੇ ਵੀ ਪ੍ਰੋਜੈਕਟਡ ਲੇ-ਆਫਸ ਆ ਇਸ ਸਾਲ ਦੀਆਂ 2,86,000। ਸੋ ਉਹਦੇ ਵਿੱਚੋਂ ਜਿਹੜੀਆਂ ਕਹਿੰਦੇ ਵੀ 20,000 ਲਿੰਕਡ ਹੋਣਗੀਆਂ ਆਟੋਮੇਸ਼ਨ ਦੇ ਨਾਲ, AI ਦੇ ਜਿਹੜੇ ਉਹ ਨਾਲ। ਸੋ ਉਹ ਇਫੈਕਟ ਆ। ਫੋਰਚੂਨ ਵਾਲੇ 80,000 ਜੌਬਸ ਹੁਣ ਤੱਕ ਜਿਹੜੀਆਂ ਕਰ ਰਹੇ ਆ।
ਸੋ ਮਿਕਸ ਜੇ ਸਿਗਨਲਸ ਜਿਹੜੇ ਆ ਇੰਡਸਟਰੀ ਦੇ ਵਿੱਚੋਂ ਆ ਰਹੇ ਆ। ਬਿਲਕੁਲ ਰਾਜਕਨ, ਆਪਾਂ ਕਹਿੰਦੇ ਡੈਵਿਲ ਲਾਈਜ਼ ਇਨ ਡਿਟੇਲਸ, ਆਪਾਂ ਉਹਦੀ ਗੱਲ ਕਰ ਰਹੇ ਹਾਂ। ਹੁਣ ਕੀ ਹੁੰਦਾ ਕਿ ਜਦੋਂ AI ਨੇ ਕਾਫੀ ਜਿਹੜਾ ਕੰਮ ਉਹ ਸਾਂਭ ਲਿਆ, ਐਟਲੀਸਟ ਜਦੋਂ ਮੈਂ ਵਰਡ ਵਰਤਦਾ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਸਾਰਾ ਟੇਕ ਓਵਰ ਕਰ ਲਿਆ, ਕਹਿੰਦਾ ਮਤਲਬ ਉਹਨੇ ਅਸਿਸਟ ਕੀਤਾ ਕਾਫੀ ਕੰਮ। ਹਾਂ ਇਹਦੇ ਨਾਲ ਨੈਚੁਰਲੀ ਜਿਹੜੇ ਫਰਮਸ ਹੈਗੇ ਆ ਉਹਨਾਂ ਦੀ ਮੋਟੀਵੇਸ਼ਨ ਹੋ ਜਾਂਦੀ ਵੀ ਆਪਾਂ ਕਾਸਟ ਰਿਡਕਸ਼ਨ ਕਰੀਏ, ਉਹਨਾਂ ਤੇ ਇਨਵੈਸਟਰ ਦਾ ਪ੍ਰੈਸ਼ਰ ਹੁੰਦਾ। ਇਨ ਜਨਰਲ ਵੀ ਇੱਕ ਮਾਰਕੀਟ ਟ੍ਰੈਂਡ ਹੈਗਾ ਟੈਕ ਦੇ ਵਿੱਚ ਕਿ ਤੁਸੀਂ ਆਟੋਮੇਸ਼ਨ ਟੈਕਨੋਲੋਜੀਜ਼ ਨੂੰ ਇਨਕੋਰਪੋਰੇਟ ਕਰੋ ਆਪਣੇ ਸਿਸਟਮਸ ਦੇ ਵਿੱਚ। ਸੋ ਉਹਦੇ ਕਰਕੇ ਜਿਹੜੀਆਂ ਵੇਖੋ ਜਦੋਂ ਪਹਿਲਾਂ ਇਦਾਂ ਦੀ ਗੱਲਬਾਤ ਹੁੰਦੀ ਸੀ ਤੇ ਜਿਹੜੀਆਂ ਵਾਈਟ ਕਾਲਰ ਜੌਬਸ ਹੁੰਦੀਆਂ ਸੀ ਕੰਪੈਰੀਟਿਵਲੀ ਸੇਫ ਹੁੰਦੀਆਂ ਸੀ ਟੈਕ ਦੇ ਵਿੱਚ ਨਾ, ਸੌਫਟਵੇਅਰ ਦੀ ਖਾਸ ਤੌਰ ਤੇ। ਇਸ ਵਾਰ ਜਿਹੜਾ ਇੰਪੈਕਟ ਹੋਇਆ ਵਾਈਟ ਕਾਲਰ ਜੌਬ ਦੇ ਉੱਤੇ, ਜਿਹਦੇ ਵਿੱਚ ਰਾਈਟਿੰਗ, ਡੇਟਾ ਐਂਟਰੀ, ਹਿਊਮਨ ਰਿਸੋਰਸਿਸ, ਸੌਫਟਵੇਅਰ ਕੋਡਿੰਗ, ਇਹ ਖਾਸ ਤੌਰ ਤੇ AI ਕਰਕੇ ਇਹਦਾ ਜ਼ਿਆਦਾ ਇੰਪੈਕਟ ਆ, ਹੈ ਨਾ। ਪਰ ਆਪਾਂ ਇਹ ਨਾਲ ਇਹ ਵੀ ਗੱਲ ਕਰੀਏ, ਫਿਰ ਗੱਲ 2 ਸਾਲ ਪੁਰਾਣੀ ਆ ਜਾਂਦੀ ਵਰਲਡ ਇਕਨੋਮਿਕ ਫੋਰਮ ਵਿੱਚ ਵੀ ਕਈ ਕੁਛ ਜਿਹੜੇ ਆ ਨਵੇਂ ਰੋਲ ਵੀ ਇਹਦੇ ਨਾਲ ਸਾਹਮਣੇ ਆਏ ਆ, ਖਾਸ ਤੌਰ ਤੇ ਮਸ਼ੀਨ ਲਰਨਿੰਗ, AI ਐਥਿਕਸ, ਓਵਰਸਾਈਟ। ਤੇ ਕਿਉਂਕਿ ਜਦੋਂ ਜੋ ਕੰਪਨੀਆਂ ਜਿਹੜੀਆਂ AI ਇਨਫਰਾਸਟ੍ਰਕਚਰ ਤੇ ਵੱਧ ਰਿਲਾਈ ਕਰ ਰਹੀਆਂ, ਜਿਹੜੇ ਦੂਜੀਆਂ ਸਮੱਸਿਆਵਾਂ ਇਹਦੇ ਨਾਲ ਰਿਲੇਟਡ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਹੈ, ਬਾਇਸ, ਐਥਿਕਸ ਵਗੈਰਾ, ਹਨਾ, ਉਹ ਵੀ ਸਮੱਸਿਆ ਆ ਰਹੀਆਂ। ਤੇ ਉਹਦੇ ਕਰਕੇ ਜਿਹੜੀ ਉਸ ਫੀਲਡ ਦੇ ਵਿੱਚ ਜੋ ਹਾਇਰਿੰਗ ਆ ਹੋ ਰਹੀ ਹੈ, ਆਫ ਕੋਰਸ ਉਨੀ ਤੇਜ਼ੀ ਨਾਲ ਨਹੀਂ ਜਿੰਨੀ ਤੇਜ਼ੀ ਨਾਲ ਲੇ ਆਫ ਹੋ ਰਹੀ ਆ। ਪਰ ਵਰਲਡ ਇਕਨੋਮਿਕ ਫੋਰਮ ਨੇ 2 ਸਾਲ ਪਹਿਲਾਂ ਪ੍ਰੈਡਿਕਟ ਕੀਤਾ ਸੀ ਕਿ AI ਦੇ ਨਾਲ ਰਿਲੇਟਡ ਲੇ ਆਫ ਹੋਣਗੀਆਂ, ਪਰ ਨਵੀਆਂ ਜੌਬਾਂ ਵੀ ਕ੍ਰੀਏਟ ਹੋਣਗੀਆਂ, ਪਰ ਉਹਨਾਂ ਦਾ ਨੈਟ ਡੈਲਟਾ ਜਿਹੜਾ ਰਹੂਗਾ, ਕਹਿਣ ਦਾ ਭਾਵ ਕਿ ਲੇ ਆਫ ਵੱਧ ਹੋਣਗੇ, ਕ੍ਰੀਏਸ਼ਨ ਜਿਹੜੀ ਜੌਬਸ ਦੀ ਘੱਟ ਹੋਊਗੀ। ਸੋ ਹੁਣ ਇਹ ਸਾਰੀ ਗੱਲਬਾਤ ਕਰਨ ਦਾ ਕੀ ਮਤਲਬ ਆ ਪੰਜਾਬੀ ਰੇਡੀਓ USA ਦੇ ਉੱਤੇ? ਇਹੀ ਆ ਕਿ ਜੇ ਤੁਸੀਂ ਫੀਲਡ ਨੂੰ, ਜੇ ਬੱਚੇ ਤੁਹਾਡੇ ਹਾਈ ਸਕੂਲ ਦੇ ਵਿੱਚ ਹੈਗੇ ਆ ਜਾਂ ਜਾਣ ਲੱਗੇ ਆ, ਯੂਨੀਵਰਸਿਟੀ ਜਾਣ ਰਹੇ ਆ, ਜੇ ਯੂਨੀਵਰਸਿਟੀ ਵਿੱਚ ਬੈਠੇ ਆ, ਤੇ ਉਹਨਾਂ ਦੇ ਲਈ ਕਿਹੜਾ ਜਿਹੜਾ ਫੀਲਡ ਆ ਉਹ ਠੀਕ ਰਹੇਗਾ? ਤੇ ਉਹ ਸਾਡੇ ਸਾਹਮਣੇ ਆ ਕਿ ਜੇ ਅਸੀਂ ਨੀਅਰ ਤੋਂ ਮਿਡ ਟਰਮ ਫਿਊਚਰ ਦੀ ਗੱਲ ਕਰੀਏ ਤੇ ਮਸ਼ੀਨ ਲਰਨਿੰਗ, AI ਜਾਂ AI ਦੇ ਨਾਲ ਰਿਲੇਟਡ ਹੋਰ ਫੀਲਡ ਹੈ ਨਾ, ਅਸਿਸਟਰ ਫੀਲਡ ਹੋ ਗਏ, ਰੋਬੋਟਿਕਸ ਹੋ ਗਏ, ਸਾਈਬਰ ਸਿਕਿਉਰਿਟੀ ਹੋ ਗਈਆਂ, ਇਦਾਂ ਦੀ ਚੀਜ਼ਾਂ, ਇਦਾਂ ਦੇ ਜਿਹੜੇ ਫੀਲਡ ਆ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਸਾਨੂੰ ਸਾਹਮਣੇ ਦਿਖ ਰਿਹਾ। ਸੋ ਇਸ ਪਾਸੇ ਆਪਾਂ ਨੂੰ ਐਜ਼ ਅ ਪੇਰੈਂਟ, ਐਜ਼ ਅ ਗਾਈਡ, ਐਜ਼ ਅ ਟੀਚਰ ਜਾਂ ਜਿਸ ਤਰ੍ਹਾਂ ਵੀ ਤੁਸੀਂ ਇਨਫਲੂਐਂਸ ਕਰ ਸਕਦੇ ਹੋ। ਸੋ ਸਾਨੂੰ ਇਹ ਲੱਗਦਾ ਕਿ ਆਉਣ ਵਾਲਾ ਜਿਹੜਾ ਫਿਊਚਰ ਹੈ ਇਸ ਪਾਸੇ। ਜੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਨਾਲ ਜਿਹੜੀਆਂ ਚੱਲ ਰਹੀਆਂ। ਅੱਛਾ, ਜਿੱਥੇ AI ਦੇ ਇੰਪੈਕਟ ਕਾਈਂਡ ਆਫ ਇਹਨੂੰ ਆਪਾਂ ਨੈਗੇਟਿਵ ਇੰਪੈਕਟ ਜਿਹੜਾ ਉਹ ਦੇਖਦੇ ਹਾਂ, ਪਰ ਜਿੱਦਾਂ ਤੁਸੀਂ ਦੱਸਿਆ ਵੀ ਡੈਵਲ ਲਾਈਜ਼ ਇਨ ਦਾ ਡੀਟੇਲਸ, ਵੀ ਇਹਦੇ ਵਿੱਚ ਬੋਟਮ ਲਾਈਨ ਇਹ ਆ ਨਾ ਵੀ ਟੈਕਨੋਲੋਜੀ ਬੂਸਟ ਹੋ ਰਹੀ ਆ, AI ਵੱਧ ਰਹੀ ਆ। ਸੋ ਇਹਨੇ ਜਿਹੜੀ ਟੈਕ ਦੀ ਇਕੋਨਮੀ ਤੇ ਇੰਪਲੀਕੇਸ਼ਨਸ ਆ ਉਸ ਉੱਤੇ ਵੀ ਅਸਰ ਤਾਂ ਪਾਇਆ ਹੀ ਆ। ਸੋ ਉਹਨੂੰ ਆਪਾਂ ਇਸ ਐਂਗਲ ਤੋਂ ਜੋ ਦੇਖਣਾ ਹੋਵੇ, ਹਿਊਮਨ ਐਂਗਲ ਤੋਂ ਆਪਾਂ ਦੇਖਦੇ ਹਾਂ ਵੀ ਉਹਨਾਂ ਦੇ ਲਈ ਬੈਡ ਹੋ ਗਿਆ, ਇਸ ਚੀਜ਼ ਲਈ ਵੀ ਜੌਬਸ ਜਿਹੜੀਆਂ ਉਹਨਾਂ ਦੀਆਂ ਸੇਫ ਨਹੀਂ ਰਹੀਆਂ, ਕੁਛ ਚਲੇ ਗਈਆਂ। ਪਰ ਜੇ ਟੈਕ ਪੁਆਇੰਟ ਆਫ ਵਿਊ ਤੋਂ ਦੇਖੀਏ ਵੀ ਇਹ ਬਹੁਤ ਤੇਜ਼ੀ ਦੇ ਨਾਲ ਉਹਨੂੰ ਬੂਸਟ ਕਰ ਰਿਹਾ। ਹਾਂਜੀ, ਸੋ ਜਿਹੜੀ ਮੈਂ ਗੱਲ ਪੁਆਇੰਟ ਨੰਬਰ 2 ਪਿਛਲੀ ਗੱਲਬਾਤ ਦੇ ਵਿੱਚ ਛੱਡਿਆ ਸੀ, ਉਹਨੂੰ ਆਪਾਂ ਹੁਣ ਇੱਥੋਂ ਫੜਦੇ ਹਾਂ। ਉਹ ਹੈ ਕਿ ਇੰਪੈਕਟ ਦੀ ਆਪਾਂ ਗੱਲ ਕਰਦੇ ਵੀ ਜਦੋਂ ਤੁਸੀਂ ਲੇ ਆਫ ਦੀ ਗੱਲ ਕਰਦੇ, ਲੋਕੀ ਕੁਐਸਚਨ ਇਹ ਪੁੱਛ ਸਕਦੇ ਵੀ ਯਾਰ ਉਦਾਂ ਇਕਨੋਮੀ ਏਡੀ ਵਧੀਆ ਨਹੀਂ, ਗੁੱਡ ਪਰਫਾਰਮ ਨਹੀਂ ਕਰ ਰਹੀ ਤੇ ਹਰ ਪਾਸੇ ਲੇ ਆਫ ਦੀ ਗੱਲਾਂ ਬਾਤਾਂ ਹੋ ਰਹੀ ਹੈ, ਬਿਜ਼ਨਸ ਸਲੋ ਆ, ਤੇ ਟੈਕ ਵਾਲੇ ਵੱਖਰੇ ਕਿੱਦਾਂ? ਸੋ ਉਹ ਵੱਖਰੇ ਇਸ ਤਰ੍ਹਾਂ ਜਿਹੜੀ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਕਿ ਇੱਕ ਨਾ ਟੈਕ ਦੀ ਮਾਈਕਰੋ ਇਕਨੋਮੀ ਹੈ। ਤੁਸੀਂ ਨੈਸਡੈਕ ਦੇਖਿਆ ਜਾਏ, ਬਿਲਕੁਲ ਨੈਸਡੈਕ ਇਸ ਟਾਈਮ ਦੇ ਉੱਤੇ ਇੱਕ ਹਿਸਾਬ ਨਾਲ ਕਲੋਜ਼ ਟੂ ਜਾਂ ਇਨ ਰੈਕੋਰਡ ਹਾਈਟਸ ਹੀ ਹੋਏਗਾ, ਕਾਫੀ ਮਤਲਬ ਸਟਾਕਸ ਵਗੈਰਾ ਗੁੱਡ ਪਰਫਾਰਮ ਕਰ ਰਹੇ ਆ। ਟੈਕ ਨੈਸਡੈਕ ਹੁੰਦਾ ਜਿਹੜਾ ਟੈਕ ਹੈਵੀ ਸਟਾਕਸ, ਬਿਲਕੁਲ। ਸੋ ਉਹਦੇ ਵਿੱਚ ਕੀ ਆ ਰਾਜਕਨ, ਇਹ ਆ ਕਿ ਗੂਗਲ, ਵੱਡੇ ਜਿਹੜੇ ਨਾਮ ਆ, ਗੂਗਲ, ਮੈਟਾ, ਐਮਾਜ਼ਨ, ਮਾਈਕਰੋਸਾਫਟ, ਉਹਨਾਂ ਨੇ ਇਸ ਸਾਲ $350 ਬਿਲੀਅਨ ਜਿਹੜਾ ਵਾ AI ਡੇਟਾ ਸੈਂਟਰ ਉੱਤੇ ਲਾਉਣਾ। ਠੀਕ ਆ, ਇਹ ਸਿਗਨੀਫੀਕੈਂਟਲੀ ਹਾਇਰ ਆ ਪ੍ਰੀਵੀਅਸ ਕਿਸੇ ਵੀ ਟੈਕ ਇਨਫਰਾਸਟ੍ਰਕਚਰ ਇਨਵੈਸਟਮੈਂਟ ਤੋਂ। ਇਹਦੇ ਕਰਕੇ ਹੀ ਜਿਹੜੇ ਟੈਕ ਫੀਲਡ ਆ ਇਹਦੀ ਇਸ ਟਾਈਮ ਦੇ ਉੱਤੇ ਇਹ ਮੇਜਰ ਡਰਾਈਵਰ ਇਸ ਟਾਈਮ ਦੇ ਉੱਤੇ ਬ੍ਰੌਡਰ ਇਕਨੋਮੀ ਨੂੰ ਦਾ ਹੈਗਾ, ਜਦਕਿ ਬਾਕੀ ਇਕਨੋਮੀ ਸੌਫਟ ਹੋ ਰਹੀ ਹੈ, ਟੈਕ ਜਿਹੜੀ ਆ ਉਹਦੇ ਤੇ ਮੇਜਰ ਇਨਵੈਸਟਮੈਂਟ ਹੋ ਰਹੀ ਹੈ। ਸੋ ਇੰਨੀ ਮੇਜਰ ਅੱਜਕੱਲ੍ਹ ਇਨਵੈਸਟਮੈਂਟ ਹੋਣ ਦੇ ਬਾਵਜੂਦ ਵੀ ਜਿਹੜੇ ਹੰਡਰਡਸ ਆਫ ਲੇ ਆਫ ਹੋ ਰਹੇ ਆ, ਜਦਕਿ ਟੈਕ ਵਿੱਚ ਅਜੇ ਪੈਸੇ ਦੀ ਕਮੀ ਨਹੀਂ ਆ। ਸੋ ਇਹਦੇ ਤੋਂ ਤੁਸੀਂ 2+2 ਆਪੇ 4 ਇਕੁਅਲ ਕਰ ਸਕਦੇ ਹੋ ਕਿ ਬ੍ਰੌਡਰ ਇਕਨੋਮੀ ਤੇ ਜਿਹੜੇ ਟੈਕ ਟ੍ਰੈਂਡਸ ਆ ਇਹਨੂੰ ਇਕੱਠਿਆਂ ਨਹੀਂ ਆਪਾਂ ਦੇਖ ਸਕਦੇ ਐਟ ਦਿਸ ਮੋਮੈਂਟ।
ਫਿਊਚਰ ਵਿੱਚ ਕੀ ਹੋਏ ਉਹ ਗੱਲ ਵੱਖਰੀ ਹੈ, ਪਰ ਐਟ ਦਿਸ ਮੂਮੈਂਟ ਉਹਨੂੰ ਆਪਾਂ ਇਕੱਠਾ ਨਹੀਂ ਦੇਖ ਸਕਦੇ। ਟੈਕ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਜਿਹੜੀ ਆ ਹੋ ਰਹੀ ਆ, ਪਰ ਫਿਰ ਵੀ ਉੱਥੇ ਲੇ ਆਫ ਹੋ ਰਹੇ, ਉਹਨੂੰ ਤੁਹਾਨੂੰ ਸਮਝਣਾ ਚਾਹੀਦਾ ਕਿ ਉਹ ਕਿਉਂ ਹੋ ਰਹੇ ਆ, ਹੈਨਾ। ਸੋ ਉਹਦੇ ਕਰਕੇ ਫਿਰ ਕੀ ਹੁੰਦਾ ਕਿ ਆਫ ਕੋਰਸ ਇਹਨੂੰ ਜਿਹੜੀ ਅੱਜ ਦੀ ਇੱਕ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤੀ ਆ, ਤੇ ਉਹਦੇ ਵਿੱਚ ਇਹਨੂੰ ਕਹਿੰਦੇ ਆ ਇਹ ਟੈਕ ਜਿਹੜਾ ਇਸ ਟਾਈਮ ਦੇ ਉੱਤੇ GDP ਦਾ ਇਕਨੋਮੀ ਉਹਦਾ ਉਹਨਾਂ ਹੈਡਲ ਦਿੱਤਾ ਸੀ, ਸਬ ਟਾਈਟਲ ਦਿੱਤਾ ਇਕਨੋਮਿਕ ਸਟਿਮੂਲਸ AI ਐਜ਼ ਅ GDP ਬੂਸਟਰ। ਸੋ ਉਹਦੇ ਵਿੱਚ ਕਹਿੰਦੇ ਕਿ ਐਨਾਲਾਈਸਟ ਐਸਟੀਮੇਟ ਕਰ ਰਹੇ ਕਿ AI ਇਨਵੈਸਟਮੈਂਟ ਜਿਹੜੀ ਆ ਇਹਦੀ ਸਰਚ, ਕਿਉਂਕਿ ਬਹੁਤ ਜ਼ਿਆਦਾ ਨੰਬਰ ਤੁਹਾਨੂੰ ਮੈਂ ਦਿੱਤੇ ਆ, ਮੈਂ ਮੇਜਰ ਕੰਪਨੀਆਂ ਦੀ ਗੱਲ ਕੀਤੀ, $350 ਬਿਲੀਅਨ, ਉਸ ਤੋਂ ਬਾਅਦ XAI, ਹੋਰ ਕਿੰਨੀਆਂ AI ਦੀ ਕੰਪਨੀਆਂ, ਸੈਂਕੜੇ AI ਦੀ ਕੰਪਨੀਆਂ ਹੋ ਰਹੀਆਂ, ਵਰਚੁਅਲ VCs ਜਿਹੜੇ ਹੈਗੇ ਆ ਉਹਨਾਂ ਦੀ ਵੈਂਚਰ ਕੈਪੀਟਲਿਸਟ ਆ ਜਿਹੜੇ ਵੈਂਚਰ ਕੈਪੀਟਲਿਸਟ ਉਹਨਾਂ ਦੀ ਵੱਖਰੀ। ਤੇ ਉਹਦੇ ਵਿੱਚ ਇਹ ਹੈ ਕਿ ਐਨਾਲਿਸਟ ਇਹ ਐਸਟੀਮੇਟ ਕਰ ਰਹੇ ਆ ਕਿ AI ਇਨਵੈਸਟਮੈਂਟ ਜਿਹੜੀ ਹੈ ਇਹਦੀ ਕੰਟਰੀਬਿਊਸ਼ਨ ਹੋ ਸਕਦੀ ਆ 0.7 percentage point US GDP in 2025, ਤੇ ਜਿਹੜੀ ਕਿ ਤਕਰੀਬਨ ਹਾਫ ਆਫ ਦਾ ਫੈਡਰਲ ਰਿਜ਼ਰਵ ਪ੍ਰੋਜੈਕਟਡ ਗਰੋਥ ਜਿਹੜੀ ਹੈ ਇਸ ਸਾਲ ਮੰਨੀ ਜਾ ਰਹੀ 1.4% ਦੇ ਨਾਲ ਗਰੋਥ ਹੋਏਗੀ। ਤੇ ਉਹਦੇ ਵਿੱਚ ਕੱਲੀ AI ਦੀ ਇਨਵੈਸਟਮੈਂਟ 0.7 percentage point ਆ। ਇਹ ਇੱਕ ਐਨਾਲਿਸਟ ਦਾ ਐਸਟੀਮੇਟ ਆ। ਚਲੋ ਆਪਾਂ ਨੂੰ ਐਗਜ਼ੈਕਟਲੀ ਨਾ ਵੀ ਮੰਨੀਏ, ਹਨਾ, ਐਗਜ਼ੈਜਰੇਟ ਫਿਗਰ ਵੀ ਹੋ ਸਕਦੀ, ਪਰ ਮੋਟੇ ਤੌਰ ਤੇ ਇਹ ਹੋ ਸਕਦਾ ਕਿ ਇਹ ਕਹਿ ਜਾ ਸਕਦਾ ਇੱਕ ਸਿਗਨੀਫੀਕੈਂਟ GDP ਬੂਸਟਰ ਹੈ ਇਸ ਟਾਈਮ ਦੇ AI। ਸੋ ਇਹਦੇ ਕਰਕੇ ਕੀ ਰਿਪਲ ਇਫੈਕਟ ਤਾਂ ਹੋਣੇ ਹੁੰਦੇ ਆ। ਰਿਪਲ ਇਫੈਕਟ ਇਹ ਹੈ ਕਿ ਜਿਹੜੇ ਟੈਕ ਦੇ ਨਾਲ ਰਿਲੇਟਡ ਆ ਉਹ ਬੂਮ ਹੋ ਰਹੇ ਆ, ਇਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਹੈ ਨਾ, ਆਪਾਂ ਬਹੁਤ ਪਬਲਿਕ ਐਂਡ ਪ੍ਰਾਈਵੇਟ, ਪਬਲਿਕ ਦੇ ਵਿੱਚ ਅਸੀਂ ਸਟਾਰਗੇਟ ਦੀ ਗੱਲ ਕੀਤੀ ਸੀ, ਹਨਾ। ਸੋ ਉਹਦੇ ਬਾਅਦ ਪ੍ਰਾਈਵੇਟ ਕੁਝ ਕੰਪਨੀ ਤੇ ਆਪਾਂ ਨਾਲ ਲਿਆ, ਤੇ ਉਹਦੇ ਨਾਲ ਰਿਲੇਟਡ ਕੀ ਹੁੰਦਾ ਕਿ ਜਿਹੜੀ ਚਿਪ ਮੈਨੂਫੈਕਚਰਿੰਗ ਆ ਉਹ ਬੂਸਟ ਹੋ ਰਹੀ ਆ, ਹਨਾ। ਉਹਦੇ ਕਰਕੇ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਕਿਉਂਕਿ ਮੈਸਿਵ ਡੇਟਾ ਸੈਂਟਰ ਜਿਹੜੇ ਆ ਬਣ ਰਹੇ ਆ, ਤੇ ਉਹਦੇ ਨਾਲ ਰਿਲੇਟਡ ਜਿਹੜੀ ਇਨਵੈਸਟਮੈਂਟ ਐਕਟੀਵਿਟੀਜ਼ ਆ, ਤੇ ਇਹਦਾ ਫਿਰ ਫਾਇਦਾ ਕੀ ਹੁੰਦਾ, ਕੰਪਨੀ ਜਿਹੜੀ NVIDIA ਹੈਗੀ ਆ ਉਹ ਉਹਨਾਂ ਨੂੰ ਡੈਫੀਨਿਟਲੀ ਇਹਦੇ ਰਿਵਾਰਡ ਮਿਲਦੇ ਆ। ਹੁਣ ਅਸੀਂ NVIDIA ਨੂੰ ਦੇਖਿਆ ਕਿ ਫਸਟ ਐਵਰ $4 trillion ਕੰਪਨੀ ਬਣੀ। ਐਗਜ਼ੈਕਟਲੀ। ਸੋ ਇੱਕ ਬੰਦੇ ਤੁਸੀਂ ਇਹ ਦੇਖੋ ਵੀ ਓਵਰਆਲ ਇਕਨੋਮੀ ਸਲੋ ਹੋ ਰਹੀ ਹੈ, ਉਧਰਲੇ ਬੰਨੇ ਉਹ ਰੈਕਡ ਜਿਹੜਾ $4 trillion ਕੰਪਨੀ ਜਿਹੜੀ ਉਹ ਬਣੀ ਹੋਈ ਹੈ। $4 trillion ਦੱਸਦੇ ਕਿ ਇੰਡੀਆ ਦੀ GDP ਤੋਂ ਵੱਧ ਹੈ ਸਿੰਗਲ ਕੰਪਨੀ। ਸਹੀ ਗੱਲ ਆ, ਰਾਈਟ। ਸੋ ਇਹ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਤੇ ਉਹਦੇ ਕਰਕੇ ਕਿਉਂਕਿ GPUs ਜਿਹੜੇ ਉਹਦਾ ਦੀ ਡਿਮਾਂਡ ਬਹੁਤ ਜ਼ਿਆਦਾ ਵਾ, ਕਹਿੰਦੇ ਸਾਲ 2 ਸਾਲ ਜਿਹੜੇ ਉਹ ਬੈਕਲੌਗ ਦੇ ਵਿੱਚੋਂ ਚੱਲਦੇ ਪਏ ਆ, ਰੈਵਨਿਊਜ਼ ਅੱਗੇ ਜਾ ਰਹੇ, ਤੇ ਮਾਰਕੀਟ ਵੈਲਿਊਏਸ਼ਨ ਜਿਹੜੀ ਉਹ ਵਧ ਰਹੀ ਹੈ। ਬੇਸਿਕਲੀ ਸ਼ੇਅਰ ਇਨਵੈਸਟਮੈਂਟ, ਲੋਕੀ ਸ਼ੇਅਰਸ ਵਿੱਚ ਇਨਵੈਸਟ ਕਰਨਾ ਚਾਹੁੰਦੇ, ਤੇ ਉਹਦਾ ਆਪਾਂ ਇਹ ਚਲ ਹਾਈ ਲੈਵਲ ਰਿਵਾਰਡ ਹੋ ਗਏ। ਉਹਦੇ ਕਰਕੇ ਤੁਸੀਂ ਇਹ ਦੇਖੋ ਕਿ ਓਵਰਆਲ ਰੀਅਲ ਏਸਟੇਟ ਜਿਹੜੀ ਸਲੋ ਹੋਈ ਪਈ ਆ, ਤੇ ਬੇ ਏਰੀਆ ਦੇ ਵਿੱਚ ਜਿਹੜੀ ਸਲੋ ਆ, ਠੀਕ ਹੈ, ਡੈਫੀਨਿਟਲੀ ਸਲੋ ਹੋਈ ਆ, ਉਹ ਉਨੀ ਨਹੀਂ ਹੈਗੀ ਜਿੰਨੇ ਤੁਸੀਂ ਬਾਕੀ ਰੀਜਨਸ ਦੇ ਵਿੱਚ ਦੇਖ ਸਕਦੇ ਹੋ, ਕਿਉਂਕਿ ਬੇ ਏਰੀਆ ਤੇ ਦੇ ਆਸ-ਪਾਸ ਦੀ ਜਿਹੜੀ ਰੀਅਲ ਏਸਟੇਟ ਉਹ ਕਾਫੀ ਟੈਕ ਦੇ ਨਾਲ ਉਹ ਬੂਸਟ ਜਿਹੜੀ ਹੋ ਇੱਕ ਉਹਨੂੰ ਇਸ ਤਰ੍ਹਾਂ ਦੇਖ ਸਕਦੇ। ਡੈਫੀਨਿਟਲੀ ਇੱਥੇ ਵੀ ਸਲੋ ਆ, ਪਰ ਸ਼ਾਇਦ ਹੁਣ ਇਹਦੇ ਵਿੱਚ ਆਫ ਕੋਰਸ ਰਿਸਕ ਤਾਂ ਹੁੰਦਾ ਹੀ, ਜਦ ਤੁਸੀਂ ਕਿਸੇ ਬੰਨੇ ਇਨਵੈਸਟਮੈਂਟ ਕਰਦੇ ਹੋ। ਕਿ ਟੈਕ ਦੇ ਵਿੱਚ ਕਈ ਲੋਕੀ ਇਹ ਸੋਚਦੇ ਆ, ਨੇਸੇਅਰ ਵੀ ਕੁਝ ਹੈਗੇ ਆ, ਉਹ ਕਹਿੰਦੇ ਆ ਕਿ ਟੈਕ ਦੇ ਵਿੱਚ ਨਹੀਂ ਇਨਵੈਸਟਮੈਂਟ ਹੋ ਰਹੀ, ਉਹਨੀ ਰਿਟਰਨ ਜਿੰਨੀ ਛੇਤੀ ਲੋਕ ਐਕਸਪੈਕਟ ਕਰਦੇ ਇੰਨੀ ਛੇਤੀ ਆਉਣੀ ਨਹੀਂ। ਚਲੋ ਆਉਣ ਵਾਲਾ ਟਾਈਮ ਦੱਸੂਗਾ। ਤੇ ਨਾਲ ਦੀ ਨਾਲ ਵੀ ਆਪਾਂ ਗੱਲ ਕਰਦੇ ਤੇ ਇਨਵਾਇਰਮੈਂਟਲ ਤੇ ਇਨਫਰਾਸਟ੍ਰਕਚਰ ਸਟ੍ਰੇਨ, ਜਿਹੜੇ ਮੈਸਿਵ ਡੇਟਾ ਸੈਂਟਰ ਬਣ ਰਹੇ ਆ, ਉਹ ਕਿੰਨੀ ਜ਼ਿਆਦਾ ਇਲੈਕਟ੍ਰਿਸਿਟੀ, ਪਾਣੀ ਵਗੈਰਾ ਰਿਸੋਰਸਿਸ ਲੈ ਰਹੇ ਆ ਉਹ। ਪਰ ਇਸ ਟਾਈਮ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਜ਼ੋਰ ਲੱਗਾ ਹੋਇਆ ਵੀ ਛੇਤੀ ਤੋਂ ਛੇਤੀ ਜਿਹੜੇ ਡੇਟਾ ਸੈਂਟਰਸ ਆ ਬਣ, ਕਿਉਂਕਿ AI ਫੀਲਡ ਦੀ ਜਿਹੜੀ ਦੌੜ ਲੱਗੀ ਹੋਈ ਆ, ਆਲ ਦਾ ਵੇ ਫਰਮ ਆਟੋਮੇਟਿਡ ਕਾਰਸ, ਰੋਬੋਟਿਕਸ, ਇਨ ਜਨਰਲ ਟੈਕ। ਤੇ ਮੈਨੂੰ ਇਹ ਲੱਗਦਾ ਰਾਜਪਾਲ ਜਿਹੜੀ ਪਬਲਿਕ ਸਫੀਅਰ ਵਿੱਚ ਗੱਲ ਬਹੁਤ ਘੱਟ ਹੋ ਰਹੀ, ਸ਼ਾਇਦ ਹੁੰਦੀ ਹੋਵੇ, ਪਰ ਇਹ ਹੈ ਕਿ ਜਿਹੜਾ ਬ੍ਰੌਡਰ ਇਮੀਗ੍ਰੇਸ਼ਨ ਜਿਹੜਾ ਕ੍ਰੈਕਡਾਊਨ ਆ, ਉਹਦਾ ਵੀ ਕਾਰਨ ਇਹੀ ਆ ਕਿ ਸਰਕਾਰਾਂ ਦੀ ਜਿਹੜੀ ਪਾਲਿਸੀ ਮੇਕਰਸ ਉਹਨਾਂ ਨੂੰ ਇਹ ਪਤਾ ਕਿ ਫਿਊਚਰ ਵਿੱਚ ਸਾਨੂੰ ਮੈਨੂਅਲ ਲੇਬਰ ਦੀ ਸ਼ਾਇਦ ਇੰਨੀ ਲੋੜ ਨਹੀਂ ਆ, ਈਵਨ ਐਂਟਰੀ ਲੈਵਲ ਜਿਹੜੇ ਸਾਨੂੰ ਵਾਈਟ ਕਾਲਰ ਜੌਬਸ ਦੀ ਇੰਨੀ ਲੋੜ ਨਹੀਂ ਆ। ਸੋ ਇਮੀਗ੍ਰੇਸ਼ਨ ਮੈਨੂੰ ਲੱਗਦਾ ਜਿਹੜਾ ਕ੍ਰੈਕਡਾਊਨ ਆ ਵੈਸਟਰਨ ਵਰਲਡ ਦੇ ਵਿੱਚ, ਡਿਵੈਲਪ ਕੰਟਰੀਜ਼ ਦੇ ਵਿੱਚ, ਉਹ ਇਸ ਸ਼ਿਫਟ ਉਹਦੇ ਵਿੱਚ ਵੀ ਸ਼ਿਫਟ ਦਾ ਕੁਛ ਨਾ ਕੁਛ ਰੋਲ ਹੈਗਾ, ਹਿੱਸਾ ਜਿਹੜਾ ਉਹ ਹੈਗਾ ਆ। ਸੋ ਦੇ ਨੋ ਉਹਨਾਂ ਦੇ ਕੋਲ ਜਿਹੜੀਆਂ ਫਿਊਚਰ ਰਿਪੋਰਟਸ ਤੇ ਉਹ ਸਾਰਾ ਕੁਛ ਉਹਨਾਂ ਦੇ ਕੋਲ ਹੀ ਹੁੰਦਾ ਆ। ਸੋ ਦੇ ਨੋ ਬੈਟਰ ਵੀ ਕੀ ਜਿਹੜਾ ਉਹ ਚੱਲ ਰਿਹਾ। ਹੁਣ ਇਹਦੇ ਵਿੱਚ ਹੀ ਆਪਾਂ ਜਦੋਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਅੱਛਾ ਇਹ ਵੀ ਦੇਖੋ ਗੱਲ ਆ ਵੀ ਅਮਰੀਕਾ ਦੀ ਇਕੋਨਮੀ ਦੇ ਵਿੱਚ ਜਦੋਂ ਤੁਸੀਂ ਟੈਕ ਦੀ ਇਕੋਨਮੀ ਦੀ ਗੱਲ ਕਰਦੇ ਆ, ਟੌਪ ਦੀਆਂ ਮੈਨੂੰ ਲੱਗਦਾ ਜੇ 10 ਟੈਕਨੋਲੋਜੀ ਦੀਆਂ ਕੰਪਨੀਆਂ ਲਈਏ ਤਾਂ
ਮਤਲਬ 10 ਦੀਆਂ 10 ਹੀ ਸ਼ਾਇਦ US ਦੀਆਂ ਹੋਣਗੀਆਂ, US ਬੇਸਡ ਹੋਣਗੀਆਂ ਟੌਪ ਦੀਆਂ ਜਿਹੜੀਆਂ ਉਹ ਹੈਗੀਆਂ। ਟੋਟਲ ਜਿਹੜੀਆਂ 5-6 ਦੇ ਉੱਤੇ ਜਿਹੜੀਆਂ ਹੈਗੀਆਂ ਉਹ ਤਾਂ ਹੈ ਹੀ ਹੈ ਆ। ਤੁਸੀਂ ਜਿਨ੍ਹਾਂ ਦੇ ਨਾਮ ਵੀ ਲਿਆ, ਗੂਗਲ, ਮੈਟਾ, ਮਾਈਕਰੋਸਾਫਟ, ਐਪਲ, ਐਨਵੀਡੀਆ, ਇਹ ਮਤਲਬ ਜਿਨ੍ਹਾਂ ਦਾ ਨਾਮ ਘਰ ਘਰ ਪਤਾ ਹੈ। ਹੁਣ ਓਪਨ AI ਆ ਗਈ, ਟਵਿੱਟਰ ਵਾਲੇ ਆ ਗਏ, ਉਹ ਸਾਰੇ ਜਿਹੜੇ ਇਸ ਦੇ ਵਿੱਚ ਟੌਪ ਦੇ ਉੱਤੇ ਜਿਹੜੇ ਉਹ ਆਉਂਦੇ ਆ। ਹੁਣ ਮੈਟਾ ਦੀ ਇਸ ਵਾਰ ਰੈਵਨਿਊ ਪਰਫਾਰਮੈਂਸ ਬਹੁਤ ਜ਼ਿਆਦਾ ਐਕਸਪਲੋਡ ਹੋਈ। ਐਕਸਪਲੋਡ ਤੋਂ ਭਾਵ ਵੀ ਵਧੀ ਆ, ਬਹੁਤ ਜ਼ਿਆਦਾ ਵਧੀ ਆ। ਡਾਟਾ ਸੈਂਟਰਸ ਦੀ ਤੁਸੀਂ ਗੱਲ ਕਰ ਰਹੇ ਸੀ, ਮੈਨਹੈਟਨ ਦੇ ਸਾਈਜ਼ ਤੋਂ ਵੱਡੇ ਜਿਹੜੇ ਡਾਟਾ ਸੈਂਟਰ ਆ ਉਹ ਬਣਨ ਜਾ ਰਹੇ ਆ। ਇਸ ਦੀ ਜਿਹੜੀ ਪੁਸ਼ਟੀ ਆ ਜ਼ਕਰਬਰਗ ਉਹਨਾਂ ਨੇ ਖੁਦ ਟੈਕ ਬॉयਜ਼ ਦੇ ਵਿੱਚੋਂ ਇੱਕ ਨੇ, ਉਹਨਾਂ ਨੇ ਜਿਹੜੀ ਉਹ ਆਪ ਇਸ ਦੇ ਵਿੱਚ ਜਿਹੜੀ ਉਹ ਕੀਤੀ ਆ। ਸੋ ਸਕੇਲ ਜਿਹੜਾ ਇਨਵੈਸਟਮੈਂਟ ਦਾ ਆ ਤੇ ਜਿਹੜਾ ਐਂਬੀਸ਼ਨ ਆ ਉਸ ਦੇ ਵਿੱਚ ਅਨਪ੍ਰੈਸੀਡੈਂਟਡ ਕਹਿੰਦੇ ਵੀ ਇਸ ਟਾਈਮ ਦੇਖਿਆ ਜਿਹੜਾ ਉਹ ਜਾ ਰਿਹਾ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਚਿੱਥ ਕੇ ਦੇਖਣ ਦੀ ਲੋੜ ਆ। ਜਿੱਥੇ ਇੱਕ ਪਾਸੇ ਇਕਨੋਮੀ ਡਿਫਰੈਂਟ ਕਾਈਂਡ ਦੇ ਨਾਲ ਵਰਕ ਕਰ ਰਹੀ ਆ, ਦੂਜੇ ਪਾਸੇ ਜਿਹੜੀ ਟੈਕ ਦੀ ਆਪਣੀ ਇੱਕ ਇਕਨੋਮੀ ਆ ਉਹ ਹੋਰ ਢੰਗ ਦੇ ਨਾਲ ਇੰਪੈਕਟ ਕਰ ਰਹੀ ਆ। ਤੇ ਆ ਜਿਹੜੀ ਅਖੀਰ 'ਚ ਤੁਸੀਂ ਇਮੀਗ੍ਰੇਸ਼ਨ ਦੀ, ਰਿਡੰਡੈਂਟ ਜੌਬਸ ਦੀ ਉਹਦੇ ਨਾਲ ਕੀਤੀ ਆ ਵੀ ਕੀ ਕਾਰਨ ਆ ਵੀ ਇਹ ਜਿਹੜੀਆਂ ਮੁਲਕ ਨੇ, ਇਹ ਡਿਵੈਲਪਡ ਮੁਲਕ ਨੇ, ਉਹ ਇੰਨੇ ਕਾਹਲੇ ਕਿਉਂ ਆ ਵੀ ਇਹ ਜੌਬਸ ਜਾਂ ਉਹਨਾਂ ਲੋਕਾਂ ਨੂੰ ਇੱਥੇ ਆਉਣ ਤੋਂ ਦਰਵਾਜ਼ਾ ਬੰਦ ਕਰਨ ਦੇ ਲਈ। ਦੇ ਹੈਵ ਸਮਥਿੰਗ ਵਿਦ ਦੈਮ, ਵੀ ਉਹਨਾਂ ਕੋਲ ਕੁਛ ਨਾ ਕੁਛ ਤੇ ਹੈਗਾ ਆ ਜਿਹੜੀ ਉਹਨਾਂ ਦੀ ਰਿਪਲੇਸਮੈਂਟ ਜਿਹੜੀ ਉਹ ਤਿਆਰ ਆ। ਅਦਰਵਾਈਜ਼ ਆਪਾਂ ਨੂੰ ਪਤਾ ਹੈ ਵੀ ਇਹਨਾਂ ਮੁਲਕਾਂ ਦੇ ਤਰੱਕੀ ਦੇ ਵਿੱਚ ਇਹਨਾਂ ਲੋਕਾਂ ਦੀ ਜਿਹੜੀ ਖੂਨ ਪਸੀਨੇ ਦੀ ਮਿਹਨਤ ਆ ਉਹ ਨਾਲ ਜੁੜੀ ਰਹੀ ਆ, ਡਟੀ ਰਹੀ ਆ, ਉਹਦੇ ਨਾਲ ਹੀ ਇੱਥੇ ਹੋਇਆ। ਜੇ ਅੱਜ ਉਹਨਾਂ ਨੂੰ ਨਾ ਕਰ ਰਹੇ, ਇਕੱਲਾ ਅਮਰੀਕਾ ਫਸਟ ਹੀ ਨਹੀਂ, ਉਹਨਾਂ ਦੇ ਕੋਲ ਕੁਝ ਹੋਰ ਗਿੱਦੜ ਸਿੰਘੀ ਵੀ ਉਹਨਾਂ ਦੇ ਕੋਲ ਮੌਜੂਦ ਜਿਹੜੀ ਉਹ ਹੈ। ਹਾਂਜੀ, ਕੁਦਰਤੀ ਤੌਰ ਤੇ ਰਾਜਕਾਰਨ ਪੋਲਿਟਿਕਸ ਦੇ ਵਿੱਚ ਆਪਾਂ ਗੱਲ ਕਹਿੰਦੇ ਨਾ ਵੀ ਜੋ ਸਾਹਮਣੇ ਦਿਖਦਾ ਹੁੰਦਾ ਨਹੀਂ, ਜੋ ਹੋ ਰਿਹਾ ਹੁੰਦਾ ਦਿਖਦਾ ਨਹੀਂ, ਉਹ ਦਿਸਦਾ ਨਹੀਂ। ਐਗਜ਼ੈਕਟਲੀ, ਆਪਾਂ ਨੂੰ 2 ਲੈਵਲ ਥੱਲੇ ਜਾਣਾ ਪੈਂਦਾ ਚੀਜ਼ਾਂ ਡੀਪ ਜਾਣਾ। ਅਗੇਨ opinion ਹੈ ਨਾ, ਇਹਦੇ ਵਿੱਚ ਆਪਾਂ ਆਪਣੀ ਜਿੱਦਾਂ ਆਪਾਂ ਚੀਜ਼ਾਂ ਨੂੰ ਦੇਖਦੇ ਹਾਂ ਤੇ ਆਪਾਂ ਟੈਕਨੋਲੋਜੀ ਦਾ ਸਹਾਰਾ ਲਿਆ। ਜਿਹੜਾ ਤੁਸੀਂ ਸਵਾਲ ਪੁੱਛਿਆ ਤੇ ਮੇਰੇ ਦਿਮਾਗ ਦੇ ਵਿੱਚ ਵੀ ਇਹ ਗੱਲ ਆਈ ਕਿ ਦੇਖੀਏ ਟੌਪ 10 ਕੰਪਨੀ ਟੈਕ ਦੀਆਂ ਤੇ ਉਹਨਾਂ ਦਾ ਮਾਰਕੀਟ ਕੈਪ ਦੇ ਅਕੋਰਡਿੰਗਲੀ ਸਰਚ ਮਾਰੀ ਰਾਜਕਾਰਨ। ਸੋ ਪਹਿਲੇ ਨੰਬਰ ਤੇ ਐਨਵੀਡੀਆ, ਦੂਜੇ ਤੇ ਮਾਈਕਰੋਸਾਫਟ, ਐਪਲ, ਐਮਾਜ਼ਨ, ਅਲਫਾਬੈਟ ਜਿਹਨੂੰ ਗੂਗਲ ਕਹਿੰਦੇ ਆ, ਮੈਟਾ, ਬ੍ਰੌਡਕਾਮ ਤੇ TSMC। ਇਹ ਇਹਨਾਂ ਨੂੰ ਮੈਗਨੀਫਿਕੈਂਟ ਟੌਪ 7 ਕੰਪਨੀਜ਼ ਰਾਜਕਾਰਨ ਜਿਹੜੀਆਂ US ਬੇਸਡ। ਅੱਛਾ, ਤੇ ਜਿਹੜੀ 8ਵੇਂ ਨੰਬਰ ਤੋਂ ਆਪਣੀ ਨਾਨ US ਆ ਜਾਂਦੀ ਜਿਹੜੀ TSMC ਤਾਈਵਾਨ ਸੈਮੀਕੰਡਕਟਰ, ਤਾਈਵਾਨ ਬੇਸਡ। ਪਰ ਇਹ ਵੇਖੋ ਟੈਕ ਦੇ ਵਿੱਚ ਜਿਹੜੀ ਇਸ ਟਾਈਮ ਤੇ ਮੈਗਨੀਫਿਕੈਂਟ 7 ਕਹਿੰਦੇ ਹਨ ਤੇ ਉਹ ਸਾਰੀ US ਬੇਸਡ ਆ। ਸੋ there is a reason। ਬਿਲਕੁਲ, ਜੋ ਸ਼ੱਕ ਸੀਗਾ ਉਹ ਤੁਸੀਂ ਪੂਰਾ ਨਤਾਰਤਾ ਵੀ ਹਾਂ ਵਾਕਈ ਉਹੀ ਆ, ਵੀ ਉਹੀ ਚੀਜ਼ਾਂ ਜਿਹੜੀ ਚੱਲ ਰਹੀਆਂ। ਹਰਵਿੰਦਰ, ਗੱਲ ਆਪਾਂ ਅੱਗੇ ਜਿਹੜੀ ਉਹ ਕਰਦੇ ਹਾਂ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ, ਖਾਸ ਕਰਕੇ